हाँ जी अस्सलाम वालेकुम जी की हाल चाल है। उम्मीद करते हैं वधिया होवोगे। वेलकम है जी अज के नवे व्लॉग च। अज की नवी वीडियो के जे वीडियो वधिया लगती है तो चैनल सबसक्राइब लाजमी कर लिया करो। तो अज का व्लॉग करते हैं स्टार्ट तो दिखाने तुहानू अपनी रूटीन। आ गल खुरली तोड़ती भाई साड़ियाँ गावां ने तो हुण आराम नाल असीं अंदर डकियां होईयां उधर। ये हुण बनवाउणी पैनी है। खिच खुच के इन्होंने सारा काम खराब करता। तो इधर साडे लाडले बैठे कहंदे आ मैं वेख ले सवेरे सवेरे। ओए हेलो बच्चा पार्टी ओ क्यूट हेलो। ये माशाल्लाह बाहर निकले हुए इन्हों का थां बहुत ज़्यादा सोहना बनाया वा। इन्हों का वेख है किन्ने सोहने लगी जाते माशाल्लाह नेड़े। वो भज गई किधर गई ओवर हो गई। लो जी आ इन्हों का बनया होया जी थां। यह माशाल्लाह जिहड़ा ना पूरा इन्होंने फिट कर दिता वा। पट्टे छट्टे उत्ते पा दिंदे आ ते थल्लों आराम नाल निकल आंदे। ये आ भी मींह तो बच जाणगे। ਪਹਿਲਾਂ ਨਾ ਬਾਰਿਸ਼ ਕਰਕੇ ਹੁੰਦਾ ਸੀ ਵੀ ਖਤਰਾ ਸੀ ਸਾਨੂੰ ਕਿ ਜਦੋਂ ਬਾਰਿਸ਼ ਪਈ ਮੀਂਹ ਪਿਆ ਤੇ ਉਹ ਪਾਣੀ ਅੰਦਰ ਵੜ ਜਾਣਾ ਵਾ। ਖਾਂਚਾ ਸੀ ਉੱਤੇ ਤਾਂ ਕਰਕੇ ਤੇ ਇਸ ਕਰਕੇ ਇਹਨਾਂ ਨੇ ਆ ਉੱਤੇ ਤੇ ਦੇਤਾ ਖਾਂਚਾ ਕੱਢ ਲਿਆ। ਖਾਂਚਾ ਇਹਨਾਂ ਨੂੰ ਤਾਰਾ ਵਾਸਤੇ ਚਾਹੀਦਾ ਸੀ, ਇਹਨਾਂ ਨੇ ਤਾਰਾ ਵਾਸਤੇ ਖਾਂਚਾ ਯੂਜ਼ ਕਰ ਲਿਆ ਤੇ ਇਹਨੂੰ ਜਿਹੜਾ ਜਗ੍ਹਾ ਨੂੰ ਨਾ ਇਦਾਂ ਇਹਨਾਂ ਨੇ ਬਣਾਤਾ ਲੇਕਿਨ ਬੜੇ ਸੋਹਣਾ ਬਣ ਗਿਆ। ਤੇ ਇੱਧਰ ਮਾਸ਼ਾਅੱਲਾ ਜੀ ਲੱਗੇ ਹੋਏ ਆ ਸੈਮ ਸਾਹਿਬ ਤੇ ਐਂਬਰ ਸਾਹਿਬਾ। ਹੈ ਨਹੀਂ ਐਂਬਰ ਸਾਹਿਬਾ ਹਾਂਜੀ ਬਸ ਬੱਚੇ ਬਸ ਕੱਲ ਐਂਬਰ ਦੇ ਰੱਸੇ ਆਪਾਂ ਮਾਸ਼ਾਅੱਲਾ ਕੱਢ ਦਿੱਤੇ ਸੀ ਤੇ ਰੱਸਿਆਂ ਤੋਂ ਬਿਨਾਂ ਹੀ ਤੁਰਦੀ ਰਹੀ ਆ। ਹੁਣ ਕੱਪੜਾ ਵੱਜਦਾ ਪਿਆ ਵਾ। ਸੈਮ ਮਾਰਦਾ ਪਿਆ ਖਰਕਰਾ ਮਾਰ ਕੇ ਫਿਰ ਗੱਦੀ ਸਿੱਟ ਕੇ ਤੇ ਇਹਨੇ ਕੱਢ ਲੈਣੀ ਆ ਮਾਸ਼ਾਅੱਲਾ ਜੀ। ਇਧਰ ਲੱਗਾ ਆ ਚਿਸ਼ਤੀ ਕੀ ਹੋਇਆ ਥੱਕ ਗਿਆ ਯਾਰ ਬੰਦਾ ਖਵਾੜੀ ਸਹੀ ਕਰਾ ਲੈਂਦਾ। ਮੈਂ ਕਰਾਉਣੀ ਆ। ਤੋੜੀ ਕਿੰਨੇ ਸੀ ਇਧਰ ਦੇਖੀ ਮੇਰੇ ਹਾਲ ਹੈ ਕਿੰਨੇ ਤੋੜੀ ਆ। ਮੈਂ ਤੋੜੀ ਯਾਰ ਲੱਕੜਾਂ ਟੁੱਕ ਟੁੱਟ ਗਈ ਏ ਤੇ ਉਹਨੂੰ ਸਹੀ ਕਰਾ ਲੈਂਦਾ। ਕਿੱਡੀ ਗੱਲ ਸੀ 100 ਦਾ ਦਸਤਾ ਆਉਣਾ ਸੀ। ਲੋਕੀ ਇਹਦੇ ਨਾਲ ਕਿੱਲੇ ਕੱਢਦੇ ਨੇ, ਅਸੀਂ ਇਹਦੇ ਨਾਲ ਲੱਕੜਾਂ ਟੁੱਕਦੇ ਪਏ ਆਂ। ਇਹ ਤੂੰ ਹੀ ਟੁੱਕਦਾ ਵਾ ਅਸੀਂ ਨਹੀਂ ਟੁੱਕਦੇ। ਹਾਂ ਅਸੀਂ ਨਹੀਂ ਟੁੱਕਦੇ ਤੂੰ ਟੁੱਕਦਾ ਪਿਆ। ਕੋਈ ਹੈ ਸ਼ਰਮ ਦਾ ਘੱਟ ਅੱਲਾ ਦੀ ਕਸਮ ਆ। ਵੇਖਣ ਵਾਲਾ ਸਾਰਿਆਂ ਨੇ ਕਹਿਣਾ ਨਹੀਂ ਕੁਛ ਸ਼ਰਮ ਆਉਣੀ ਚਾਹੀਦੀ ਆਪਾਂ ਨੂੰ। ਸਾਰਿਆਂ ਰਲ ਕੇ ਆਉਣੀ ਚਾਹੀਦੀ ਵੈਸੇ ਤੇ। ਇਹ ਤੁਹਾਡੇ ਦਾ ਦਸਤਾ ਪਵਾ ਲਾ 100 ਦਾ ਪੈਣਾ ਯਕੀਨ ਮੰਨ। ਠੀਕ ਆ ਠੀਕ ਆ ਜੀ ਰੱਦੇ 100 ਮੈਂ ਪਵਾ ਲਿਆ। ਮੈਂ ਮੇਰੇ ਕੋਲ ਲੈ ਨਹੀਂ ਜਾਣ ਲੱਗਾ। ਇਥਾਈ ਵੀਡੀਓ ਚ ਘੱਟ ਤੁਹਾਨੂੰ ਪਤਾ ਲੱਗਦਾ। ਮੇਰੇ ਕੋਲ ਕੈਸ਼ ਨਹੀਂ ਹੁੰਦਾ ਆਨਲਾਈਨ ਹੁੰਦੇ ਸਾਰੇ ਪੈਸੇ। ਹਾਂ ਠੀਕ ਹੈ ਜਾਓ ਜੀ। ਠੀਕ ਹੈ ਅੱਲਾ ਦੀ ਕਸਮ ਮੈਨੂੰ ਤਾਂ ਸ਼ਰਮ ਹੀ ਆ ਗਈ ਆ। ਤੂੰ ਉਹਦੇ ਨਾਲ ਸੱਬਲ ਨਾਲ ਟੁੱਕਦਾ ਪਿਆ। ਜਾਓ ਸ਼ਰਮ ਕਰ। ਅਚਾਨਕ ਹੀ ਟੁੱਟਦੀ ਹੁੰਦੀ ਹੈ। ਕੱਲ ਹੁਣ ਟੁੱਟ ਗਈ ਤੇ ਇਹਨੂੰ ਲੈ ਪਾਓ ਜਾ ਕੇ। ਇਹ ਅੱਜ ਨਾ ਜਰ ਸਾਹਿਬ ਕੁਹਾੜੀ ਦਾ ਤੋੜਤਾ ਕਈ ਦਾ ਤੋੜਨਾ ਦਵੀ। ਹੁਣ ਪਿਛਲੇ ਬੰਨੇ ਛਾਂਗਣੇ ਆਪਾਂ ਬਾਗ ਵਾਲੇ। ਠੀਕ ਹੈ 4 ਬੂਟੇ ਆ ਤੇ ਇਹਨੂੰ ਬਾਗ ਬਣਾਇਆ ਹੋਇਆ ਲੇਕਿਨ ਫਿਰ ਵੀ ਅਲਹਮਦੁਲਿਲਾ ਹੈਗੇ ਆ ਭਾਈ। ਉਹ ਅਸੀਂ ਅੱਜ ਸਾਡਾ ਬਾਗ ਹੈਗਾ ਹੈ ਆਸ ਤੇ ਆ ਕਿ ਨਾ ਸਾਡਾ ਬਾਗ ਹੈ। ਸਾਡਾ ਬਾਗ ਅਸੀਂ ਬਾਗਾਂ ਵਾਲੇ ਹੁੰਨੇ ਆ। ਬੂਟੇ 4 ਭਾਵੇਂ ਬੂਟੇ 4 ਹੁੰਨੇ ਅਸੀਂ ਬਾਗਾਂ ਵਾਲੇ ਆ। ਤੇ ਉਹ ਬੰਨੇ ਛਾਂਗਣੇ ਆ। ਉਹ ਰੌਣੀ ਮਤਲਬ ਕੀਤੀ ਸੀ ਤੇ 72 ਆ ਗਿਆ। ਉਹ ਵਾਹੁਣੀ ਵੀ ਆ। ਮੈਂ ਕਿਹਾ ਪਹਿਲੇ ਬੰਨੇ ਛਾਂਗ ਲਈਏ ਫਿਰ ਆਪਾਂ ਵਾਹ ਦਾਂਗੇ ਇਨਸ਼ਾਅੱਲਾ। ਤੇ ਸੈਮ ਸਾਹਿਬ ਛੇਤੀ ਕਰ ਲਓ। ਬੜੀ ਸ਼ਰਟ ਪਾਈ ਆ ਰੰਗ ਬਰੰਗੀ ਕਰਕੇ ਜਿਵੇਂ ਉਹ 7 ਰੰਗੀ ਪੀਂਘ ਦੀ ਸਮਾਨ ਦੇ ਵਿੱਚ ਸਾਰੇ ਸ਼ਰਟ 'ਚ ਤੇਰੀ ਰੰਗ ਆ ਸਹੀ ਆ ਗਏ। ਲੋ ਜੀ ਕਬੂਤਰ ਵੀ ਬਾਹਰ ਆ ਗਏ ਅੱਜ। ਖੋਲਤਾ ਖੁੱਡਾ। इधर 17 लेके बैठी आपदे बच्चे अपने बच्चों को लेके बैठी हुई है। इधर आले दुआले अपनी वाह लो जी माशाल्लाह गद्दी शद्दी पै गई। अंबर ते कड़ियाला लग गया ते सैम साहब हुण चढ़नगे। लो जी निकल भी माशाल्लाह। लो जी मैं फिर एक बार बह गया फिर तोड़नी है। अगे खड़े से उस्ताद जी को मुड़े पर इन गए तो उन्होंने तो डरती है जान जाती जान खाती है। चल चल शाबाश चल 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 खिच के उत्तो जरा सोहनी बड़ी तोड़ करा के मैं बैठा सीगा ते मैं ਉਹ ਉੱਥੇ ਲੱਗਿਆ ਜਿਹੜੇ ਆਪਣੇ ਸਾਹਮਣੇ ਪੱਟੀ ਆ ਹੌਲੀ ਹੌਲੀ ਲੱਗਿਆ ਪੱਟੀ ਤੇ ਨਹੀਂ ਭਜਾਈ ਤੇ ਖਾਲੇ ਵਿੱਚੋਂ ਨਗਾਇਆ ਡਰ ਡੋਰ ਲਾ ਲਈਏ। ਹੁਣ ਇਹ ਵੀ ਖਾਲੇ ਵਿੱਚੋਂ ਨਗਾਇਆ ਇਹਨੂੰ ਫਿਰ ਇਹਨੂੰ ਅਸੀਂ ਫਸਲਾਂ 'ਚ ਪਾਉਂਦੇ ਆ ਬਿਨਾਂ ਇਹਦਾ ਡਰ ਡੋਰ ਲੱਥੇ ਜਿਹੜਾ ਹੈਗਾ ਵਾ। ਹੁਣ ਅੱਗੇ ਨਾਲ ਮਾਸ਼ਾਅੱਲਾ ਬਹੁਤ ਸਹੀ ਹੋਈ ਹੈ। ਰੱਸੇ ਵੀ ਕੱਢੇ ਆ ਸੋਹਣੀ ਤੁਰਦੀ ਯਾਰ। ਹਵਾ ਬੜੀ ਚੱਲਣ ਰਹੀ ਹੈ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਤੇ ਹਵਾ ਨਾਲ ਕੰਮ ਖਰਾਬ ਹੁੰਦਾ ਨਾ। ਸਾਡੀ ਆਵਾਜ਼ ਤੁਹਾਨੂੰ ਘੱਟ ਆਉਣੀ ਆ ਤੇ ਨਾਲੇ ਨਾ ਜਦੋਂ ਐ ਪਰੇ ਜਾਂਦੇ ਹਵਾ ਬੜੀ ਵੱਜਦੀ ਮੂੰਹ 'ਚ। ਇਹ ਹੁਣ ਆ ਗਈ ਗਰਮੀ ਤੇ ਹਵਾ ਨਹੀਂ ਗੇ ਲੋ ਆ ਦੁਪਹਿਰ ਨੂੰ
ਦੁਪਹਿਰ ਨੂੰ ਲੋ ਹੀ ਹੋਣੀ ਹੈ। ਚੱਲ 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 ਸ਼ਾਬਾਸ਼। ਆ ਮੋਟਰਸਾਈਕਲ ਲੰਘੂਗਾ ਨਾ ਹੁਣੇ ਤਾਂ ਡਰ ਵੀ ਲੱਥੂਗਾ ਨਾਲ। ਨੰਗ 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 ਹੈ ਚੈੱਕ ਕਰ। ਜਦੋਂ ਕੋਈ ਸ਼ੈ ਲੰਘੂਗੀ ਨਾ ਤਾਂ ਹੌਲੀ ਹੋ ਜੂਗੀ ਨਾਲੇ ਹੀ। ਨਾ 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 ਬਸ ਇੱਥੇ ਆਏ ਹੋਰ ਸ਼ਾਬਾਸ਼। ਲਿਓ ਬਸ ਕਰੋ ਬਹੁਤ ਲੈ ਲੈ ਝੂਠੇ ਬਈ। ਅੱਜ ਤੇ ਅੰਬਰ ਨੇ ਚਾਸ ਕਰਾਤੀ ਆ ਕਿ ਤੁਹਾਡੇ ਵਿੱਚੋਂ ਕਿਸੇ ਨੇ ਝੂਠਾ ਲੈਣਾ ਹੋਵੇ ਤੇ ਆ ਸਕਦਾ ਇੱਥੇ। ਸਾਡੀ ਅੰਬਰ ਹੋ ਗਈ ਟ੍ਰੇਨ। ਬਸ ਬਸ ਚੱਲ ਅੱਛਾ ਬਸ ਕਰੋ। ਅੱਛਾ ਮੈਂ ਕੁਛ ਨਹੀਂ ਕੀਤਾ। ਕਹਿੰਦੀ ਲੱਥੋਂ ਨਾ ਲੈ ਜਾਓ ਫਿਰ ਮੈਨੂੰ। ਇਹਨੂੰ ਬਹੁਤ ਚਾਅ ਆਇਆ ਵਾ ਭੱਜਣ ਦਾ। ਕਹਿੰਦੇ ਵੀ ਲੈ ਜਾਓ ਲੰਮਾ ਹੀ ਮੈਨੂੰ। ਬੜੀ ਗੱਲ ਆ ਸਾਨੂੰ ਸਾਡੀਆਂ ਕੁਕੜੀਆਂ ਦਾ ਆਡਾ ਵੀ ਨਸੀਬ ਹੋਇਆ। ਕਿਉਂ ਸੈਮੀ ਓਏ ਮੈਂ ਕਿਹਾ ਬੜੀ ਗੱਲ ਆਂਡਾ ਨਸੀਬ ਹੋਇਆ। ਬਾਵਾ ਦਿਨਾਂ ਦਾ ਨਹੀਂ ਲੱਭਾ। ਬੇਬੇ ਕੱਲ ਵੀ ਆਏ ਸੀ। ਉਹ ਭਲਾ ਕੁੜੀਆਂ ਉੱਥੇ ਧਰਨੇ ਤੇ ਉਹ ਬਹਿ ਗਈ ਆ ਕਿਹੜੀ ਤਾਰਾ। ਉਹ ਵੀ ਬਹਿ ਗਈ ਆ। ਉਹ ਆਂਡੇ ਹੈ ਨਹੀਂ ਹੁਣ ਠਾਈ ਦਾ ਬੈਠੀ ਰਹਿੰਦੀ। ਇਹਨੂੰ ਹੋਣਾ ਵਾ ਉੱਥੇ ਆਂਡਾ ਕੁੜੀਆਂ ਦੇਣੀਆਂ ਉਹ ਉਹਨੂੰ ਭੇਜ ਦਿਓ ਇੱਕ ਵਾਰੀ, ਇੱਕ ਦੋ ਵਾਰੀ ਭੇਜ ਕੇ ਛੱਡੋ ਪਾਣੀ ਦੇ ਵਿੱਚ। ਉਹ ਸੈੱਟ ਹੋ ਜਾਣੀ। ਹਾਂ ਯਾਰ ਉੱਥੇ ਚਲਾ ਨਹੀਂ ਗਿਆ ਆਪਣਾ ਟੂਰ ਵਾਲਾ। ਉਹਦੇ ਵਿੱਚ ਉਹਨੂੰ 2 ਚੁੱਭੀਆਂ ਲਵਾਓ ਉਹਨੇ ਧਰਨਾ ਛੱਡ ਦੇਣਾ। ਸਿੰਪਲ ਕੰਮ। ਕਿਉਂ ਉਸਤਾਦ ਜੀ ਸੌਖਾ ਕੰਮ ਹੈ। ਇੱਧਰ ਪਾਣੀ ਛੱਡਿਆ ਹੋਇਆ ਤੇ ਆਟਾ ਛਾਟਾ ਮਾਲ ਨੂੰ ਲੱਗ ਗਿਆ ਮਾਸ਼ਾਅੱਲਾ। ਤੇ ਹੁਣ ਖਾਊਗਾ ਆਰਾਮ ਸਕੂਨ ਦੇ ਨਾਲ। ਚਿਸ਼ਤੀ ਲੱਗਾ ਹੋਇਆ ਉਧਰ। ਕਿੱਥੇ ਆ ਉਹ ਕੀ ਕਰੀ ਜਾਣਾ ਤੂੰ? ਬੱਚੇ ਬਹੁਤ ਅੱਛੇ। ਇੱਕ ਤਾਂ ਨਾ ਬੱਚੇ ਬਹੁਤ ਅੱਛੇ, ਇੱਕ ਤਾਂ ਤੂੰ ਲੈ ਗਿਆ ਤੇ ਤੇਰੇ ਚੂਚੇ ਹੈ। ਆ ਹਮਦਾਨ ਵਾਲੇ ਵੱਜਣਗੇ ਹੈ ਬਈ। ਸਾਰੇ ਹੀ ਵੱਜ ਜਾਣਗੇ। ਨਹੀਂ ਇਹ ਮਤਲਬ ਆਪਣੇ ਤੇ ਮਾਸ਼ਾਅੱਲਾ ਬਚ ਹੀ ਜਾਣੇ ਆ। ਆ ਹਾਮੀ ਵਾਲੇ 2 ਜਿਹੜੇ ਗੋਲਡਨ ਜਾਂ ਬਲੈਲਰ ਜਿਹਾ ਹੈ ਨਾ ਆ ਹੈਗੇ ਨੇ ਹੈ ਨੁਕਰੇ। ਇਹ ਤੇ ਪੂਰੇ ਨੁਕਰੇ ਚਾਂਦੀ ਨੁਕਰੇ ਆ। ਉੱਥੇ ਉਹਨੇ ਦੇ ਨੇ ਹੁਣ ਤੱਕ ਮਰ ਗਏ ਹੋਣੇ ਸੀ ਆਮੀ ਕੋਲ। ਉਹ ਯਾਰ ਅਸਲ ਦੇ ਵਿੱਚ ਨਾ ਕੁਕੜੀ ਦੇ ਨਾਲ ਬੱਚੇ ਸਹੀ ਰਹਿੰਦੇ ਆ। ਮਾਂ ਫਿਰ ਮਾਂ ਹੀ ਹੁੰਦੀ ਆ ਜਿਹੜੀ ਮਰਜ਼ੀ ਹੋਵੇ। ਇਹ ਕੀ ਮਤਲਬ ਮੈਨੂੰ ਵਿੱਚ ਬਣਾਈ ਕਰ। ਉਹ ਨਹੀਂ ਯਾਰ ਤੈਨੂੰ ਮੈਂ ਮਾਂ ਕਹਿ ਸਕਦਾ ਭਲਾ? ਤੂੰ ਤਾਂ ਵੱਖਰਾ ਦਾਦਾ ਬੂ ਬਣਿਆ ਇਹਨਾਂ ਦਾ। ਹੈਲੋ ਕੀ ਵੇਟ ਕਰ ਰਹੇ ਆ ਬੈਠਾ? ਲਓ ਜੀ ਰੋਟੀ ਪੱਕੀ ਜਾਂਦੀ ਆ। ਬੇਬੇ ਆ ਆਂਡਾ ਹਾਰ ਚ ਰੱਖਤਾ। ਆਹੋ ਕੋਈ ਨਹੀਂ ਖੈਰ ਸਾਫ ਕਰ ਦਿਓ। ਆ ਆਪਣੀ ਰੋਟੀ ਮੇਰੀ ਆ। ਲਓ ਜੀ ਮੱਖਣੀ ਤੇ ਮਿਰਚ। ਮੈਂ ਵੇਖ ਲੈ ਕਿੰਨੀ ਦੇਰ ਦਾ ਬੈਠਾ। ਕੌਣ ਤੂੰ? ਮੈਂ ਹਾਲ ਵੇਖ ਕਿੰਨੀ ਦੇਰ ਦਾ ਬੈਠਾ ਵਾਂ ਵੀ ਰੋਟੀ ਉਹਨੂੰ ਦੇਤੀ ਹੈ ਤੇ ਮੈਨੂੰ ਨਹੀਂ ਦਿੱਤੀ। ਕੁਛ ਨਹੀਂ ਹੁੰਦਾ। ਮੈਂ ਖਾ ਲਵਾਂ ਪਹਿਲੇ। ਨਹੀਂ ਇਹ ਠੰਡੀ ਮੱਖਣੀ ਖਾਂਦਾ ਵਾ ਤੂੰ ਗਰਮ ਕਰ। ਮੈਂ ਗਰਮ ਕਰਕੇ। ਲੋ ਜੀ ਗਾਵਾਂ ਆਪਣੀਆਂ ਮਾਸ਼ਾਅੱਲਾ ਫਿਰਦੀਆਂ ਪਈਆਂ ਬਾਹਰ ਤੇ ਅਲੀ ਸਾਹਿਬ ਚਿਸ਼ਤੀ ਲੱਗਾ ਹੋਇਆ ਕੰਮ ਨੂੰ ਹੈ ਵੀ ਚਿਸ਼ਤੀ। ਹਾਂ ਜੋਰੀ ਯਾਰ ਗੁਤਾਵਾ ਕਰਦਾ ਪਿਆ ਅੱਛਾ ਤੇ ਸੁਬਹ ਨਾਲ ਵੀ ਕੀਤਾ ਹੁਣ ਮੋੜ ਕਰ ਰਹੇ ਆ। ਇਸ ਟਾਈਮ ਤਾਂ ਫਿਰ ਜ਼ਰੂਰੀ ਹੁੰਦਾ ਨਾ ਕਿਉਂਕਿ 3 ਵਜੇ ਇੰਟਰਨੈਸ਼ਨਲ ਟਾਈਮ ਆ ਨਾ ਮਾਲ ਨੂੰ ਪੱਠੇ ਪਾਉਣ ਦਾ। ਪੱਠੇ ਪਾਉਣ ਦਾ ਖਾਲਾ ਖੂਲਾ ਕੱਢ ਲਿਆ ਫਿਰ ਅੱਜ? ਖਾਲਾ ਕੱਢ ਲਿਆ ਪਿਛਲੇ ਉਹ ਬੰਨੇ ਛਾਂਗ ਲੈ ਸਾਰੇ ਛਾਂਗ ਤੇ ਉੱਥੇ ਜਿਹੜੇ ਉਹ ਅਮਰੂਦ ਵਗੈਰਾ ਲੱਗੇ ਸੀ ਉਹ ਆਪਣਾ ਉਹੀ ਬਾਗ ਦੇ ਛਾਂਗ ਆ ਬੰਨੇ। ਅੱਛਾ ਤੇ ਉਸ ਤੋਂ ਬਾਅਦ ਆਪਣੀ ਆਹ ਜਿਹੜੀ ਵੱਛੀ ਹੈਗੀ ਆ ਹਾਂ ਇਹ ਯਾਰ ਮਾਮਾ ਕਮਜ਼ੋਰ ਹੈ ਕਿ ਬਹਿ ਜਾਂਦੀ ਤੇ ਕੁੱਠਾ ਨਹੀਂ ਜਾਂਦਾ। ਅੱਜ ਇਹੀ ਹੋਇਆ ਸੀ ਹਨਾ। ਆ ਇਹ ਨਾ ਅਚਾਨਕ ਇਹਨੂੰ ਪਤਾ ਨਹੀਂ ਕੀ ਹੋ ਗਿਆ ਤੇ ਬੇਬੇ ਨੇ ਫੜਾ ਤਫੜੀ ਪਾਤੀ। ਬੇਬੇ ਕਹਿੰਦੀ ਬਹਿ ਗਈ ਯਾਰ ਡਾਟ ਮਾਰੀ ਜਾਂਦੀ ਆ। ਉਹ ਗੱਲ ਉਹੀ ਹੈ ਨਾ। ਮੈਂ ਬੇਬੇ ਨੂੰ ਕਿਹਾ ਮੈਂ ਬੇਬੇ ਤੂੰ CID ਚ ਹੋਣਾ ਚਾਹੀਦਾ ਸੀ ਵੀ ਹਰ ਚੀਜ਼ ਤੇ ਨਿਗਾਹ ਸਵੇਰ ਸ਼ਾਮ। ਮਾਵਾਂ ਫਿਰ ਹੁੰਦੀਆਂ ਨੇ ਬਜ਼ੁਰਗ ਘਰ ਦੇ ਵਿੱਚ ਹੋਣ ਤੇ ਉਹ ਨਿੱਕੀ ਨਿੱਕੀ ਗੱਲ ਤੇ ਗੌਰ ਰੱਖਦੇ ਆ ਵੀ ਕੀ ਹੁੰਦਾ ਪਿਆ ਕਿੱਥੇ ਕੀ ਕੌਣ ਕੀ ਕਰ ਰਿਹਾ ਹਨਾ। ਸੋ ਇਹ ਸਾਲ ਪਹਿਲੇ ਵਾਲਾ ਜਨਨਸੀਬ ਕਰ ਸਾਡੀ ਦਾਦੀ ਹੁੰਦੀ ਸੀ ਤੇ ਉਹਨੇ ਆਪਣਾ ਆ ਇੱਥੇ ਮੋਰਿਆ ਸਾਹਮਣੇ ਆ ਜਿਹੜਾ ਇੱਕ ਔਲਾ ਜਿਹਾ ਤੇ ਇਹਦੇ ਵਿੱਚੋਂ ਦੀ ਵੇਖ ਲੈਣਾ ਦਾਦੀ ਨੇ ਵੀ ਮਾਲ ਬੈਠਾ ਵਾ ਸਕੂਨ ਨਾਲ। ਤੇ ਦਾਦੀ ਨੇ ਕਹੀ ਜਾਣਾ ਵੀ ਮਾਲ ਤੇ ਨਿਗਾਹ ਰੱਖੋ ਮਾਲ ਧਿਆਇਆ ਵਾ ਉਹਨਾਂ ਨੂੰ ਪੱਠੇ ਪਾ ਦਿਓ ਫਲਾਨੀ ਵੈੜ ਆ ਕਰਦੀ ਆ। ਉਹ ਸੇਮ ਬੇਬੇ ਦਾ ਕੰਮ ਆ ਹੁਣ। ਲਓ ਜੀ ਆ ਤੇ ਹੋ ਗਿਆ ਪਾਣੀ ਪੂਣੀ ਪੈ ਗਿਆ ਵਾ। ਪੱਠੇ ਵੀ ਆਪਣੇ ਇਨਸ਼ਾਅੱਲਾ ਛੇਤੀ ਆ ਜਾਣੇ ਹੁਣ ਮੈਨੂੰ ਲੱਗਦਾ। ਮੇਰੇ ਜਾਣਾ ਮੱਕੀ ਲੈਣ। ਕਿੱਥੋਂ? ਆ ਇੱਥੇ ਹਾਂ ਮੱਕੀਆਂ ਲੋਕੀ ਵੱਢਦੇ ਪਏ ਨਾ ਹੁਣ। ਚਾਚਾ ਕਹਿੰਦਾ ਕਿ ਪੁੱਛ ਕੇ ਆਇਆ ਹਾਂ। ਵੀ ਤੇ ਮੈਂ ਜਾਣਾ। ਬਸ ਤੂੰ ਹੀ ਜਾਣਾ ਫਿਰ ਮੌਲਵੀ ਨੇ ਤੇ ਨਹੀਂ ਜਾਣਾ। ਮੌਲਵੀ ਨੇ ਨਹੀਂ ਜਾਣਾ ਤੂੰ ਹੀ ਜਾਣਾ ਮੇਰਾ ਵੀਰ। ਜਦੋਂ ਵੀ ਮੈਂ ਮੌਲਵੀ ਨੇ ਫੋਨ ਹੀ ਕਰਨਾ। ਆ ਉੱਥੇ ਫੋਨ ਹੀ ਹੈ ਹੋਰ ਉਸ ਪਰ ਉਹਨੇ ਸਾਰੇ ਜਾਨੂੰ ਦੱਸ ਦੇਣਾ ਉਹ ਬੀਜਦੇ ਪਏ ਇਹ ਮੈਂ ਮੱਕੀ ਲੈਣਾ ਸੀ ਤੇ ਵੱਢ ਲਿਆ। ਹਾਂ ਬਾਬਾ ਮੈਂ ਬਸ ਛਲੀਆਂ ਜਿਹੜੀਆਂ ਨਾ ਉਹ ਹਾਂ ਆ ਮੁੰਡਾ ਥੋੜੀ ਮੁੰਡਾ ਮੈਂ ਗੱਲ ਕਰ ਲਾ ਮੁੰਡਾ ਥੋੜੀ
ਉਹ ਮੁੰਡੇ ਨੇ ਉਹ ਗੱਲ ਕਰਨਾ, ਮੁੰਡੇ ਨੇ ਸਾਰੀ ਤੋੜ ਕੇ ਲੱਦ ਲੈਣੀ, ਲੱਦ ਲਈ ਚੱਲ ਜਾ ਅੱਲਾ ਦੇ ਸਪੋਰਟ ਚਲੀਏ। ਵੱਢ ਲਈ ਹੋ ਗਿਆ ਕੰਮ। ਮੈਂ ਯਾਰ ਕੁਛ ਨਹੀਂ, ਮੈਂ ਮੱਕੀ ਵੱਢਦਾ ਸੀ ਤਾਂ ਮੈਂ ਬਸ ਵੱਢ ਲਈ। ਆਪਾਂ ਜਾਣੇ ਬੈਂਕ ਜਾ ਕੇ ਮੈਂ ਤੈਨੂੰ ਫੋਨ ਕਰਦਾ ਹੈ। ਜਾ ਕਰਦਾ ਹਾਂ ਫੋਨ ਵੀ ਕਰ ਲੈਣਾ, ਫਿਰ ਕਹਿਣਾ ਮੈਂ ਜਾ ਕੇ ਕਰਦਾ ਫੋਨ। ਹਾਂ ਲੋ ਜੀ ਇਹ ਹੋ ਗਿਆ ਤਕਰੀਬਨ ਆਟਾ ਸਿੱਟ ਦੇ ਉੱਤੇ। ਇੱਕ ਤਾਂ ਜਿਹੜਾ ਸਵੈਗ ਇਹਨਾਂ ਦਾ ਨਾ ਉਹ ਤਾਂ ਕਿਸੇ ਹੋਰ ਬੰਦੇ ਦਾ ਹੋ ਹੀ ਨਹੀਂ ਨਾ ਸਕਦਾ। ਮੈਂ ਕਿਹਾ ਜਿਹੜਾ ਸਵੈਗ ਤੁਹਾਡਾ ਨਾ ਕਿਸੇ ਹੋਰ ਦਾ ਨਹੀਂ ਹੋ ਸਕਦਾ। ਐ ਆਉਂਦੇ ਆ ਕਿ ਜਿਵੇਂ ਪਤਾ ਨਹੀਂ ਨਾ ਕਿੱਥੋਂ ਇਹ ਵਾਸੀ ਆ ਟੱਪਰੀਵਾਸ। ਲੋ ਜੀ ਆ ਗਿਆ ਲੂਸਣ, ਆ ਗਿਆ ਐਂਬਰ ਦਾ। ਲੋ ਜੀ ਆ ਬੰਦਾ ਅੱਗੇ ਜਿਹੜਾ ਬੈਠਾ ਇਹ ਜਾਣਿਆ ਪਛਾਣਿਆ ਵਾ, ਤੇ ਬਾਕੀ ਬੰਦੇ ਆਪਾਂ ਨੂੰ ਪਤਾ ਨਹੀਂ ਕਿਹੜੇ ਆ। ਜਿਹੜਾ ਪਿੱਛੇ ਬੈਠਾ ਅੱਗੇ ਬੈਠਾ ਨਾ ਇਹ ਨਹੀਂ ਸਮਝ ਆ ਰਹੀ ਵੀ ਇਹਨੂੰ ਗੱਡੀ 'ਚ ਕਿਨੇ ਬਾਤਾ ਅੱਜ। ਲੋ ਜੀ ਹੈ ਗਲਤੀ ਨਾਲ ਆ ਗਿਆ ਵਿੱਚ। ਗਲਤੀ ਨਾਲ ਆ ਗਿਆ। ਬਾਕੀ ਬੰਦੇ ਤੇ ਮੈਂ ਕਿਹਾ ਠੀਕ ਆ, ਤੈਨੂੰ ਕਦੇ ਗਲਤੀ ਨਾਲ ਪਾ ਲਿਆ ਗੱਡੀ 'ਚ। ਪਹਿਲੀ ਗੱਲ ਤੇ ਇਹ ਆ ਵੀ ਤੈਨੂੰ ਜਦੋਂ ਪਤਾ ਵੀ ਮੈਂ ਆਉਣਾ, ਤੇਰਾ ਕੰਮ ਜੀ ਐਸ ਪਾਸੇ ਹੁੰਦਾ, ਮੈਂ ਐ ਲੱਤ ਨਾ ਹੁਣਨਾ ਸੀ ਬੂਆ। ਕੀ ਹਾਲ ਆ ਵੀਰੇ? ਹੋਰ ਠੀਕ? ਅਲਹਮਦੁਲਿਲਾ ਠੀਕ ਠਾਕ। ਅਲਹਮਦੁਲਿਲਾ ਠੀਕ ਹੋ? ਕੀ ਹਾਲ ਆ ਜੀ? ਵਧੀਆ। ਮੇਰੇ ਬੂਹੇ ਖੋਲੇ ਦਾ ਸਟਾਈਲ ਹੀ ਜਾਇਆ ਕਰਦਾ ਸਾਰਾ। ਕੀ ਤਾਨ ਖੁੱਲਿਆ? ਅੱਛਾ ਜੋ ਮਰਜ਼ੀ ਕਰ ਲਾ, ਵੇਖ ਲੈ ਗੱਡੀ 'ਚੋਂ ਵੀ ਉਤਰਿਆ ਤੂੰ, ਪਰ ਲੱਗਾ ਤੂੰ ਐਂ ਹੀ ਆ ਜਿਵੇਂ ਨਾ ਕੋਈ 22 ਮਾਡਲ। ਓਏ ਅੱਲਾ ਦੇ ਬੰਦਿਆ ਦੋ ਆ ਵਿੱਚ ਉਹਦੇ, ਤੇ ਲਾ ਲਾ ਨਾ ਫਿਰ। ਨਹੀਂ ਇਹਨੇ ਚੱਲ ਜਾਣਾ ਭੈਣ। ਅਸੀਂ ਦੇਸੀ ਜੇ ਬੰਦੇ ਜੜਕੇ ਜੇ ਇਦਾਂ ਹੀ ਹੁੰਨੇ ਆ, ਕੁੜਤੇ ਪਜਾਮੇ ਥੱਲੇ ਜੁੱਤੀਆਂ ਸਲਿਪਰੀਆਂ। ਉਹ ਵੀ ਚਿੱਟੇ ਰੰਗ ਦੀਆਂ। ਉਹ ਤੇ ਰੰਗ ਤੇ ਚਾਹੀਦਾ ਲੈ ਲੈਂਦਾ ਇਹਦਾ। ਚਿੱਟਾ ਰੰਗ ਬਸ ਇੱਕ ਤੈਨੂੰ ਛੱਡ ਕੇ ਹਰ ਚੀਜ਼ ਕਾਲੇ ਰੰਗ ਦੀ। ਹਾਂ ਠੀਕ ਆ। ਸਾਨੂੰ ਹੁਣ ਉਹਦੇ ਕਰਕੇ ਹਰ ਸੇ ਚਿੱਟੀ ਸੋਹਣੀ ਲੱਗਦੀ ਬਸ। ਕਿਹਦੇ ਕਰਕੇ? ਤੇਰੇ ਨਾਲ ਤੇ ਕੋਈ ਚਿੱਟੀ ਗੱਲ ਹੀ ਨਹੀਂ ਕਰਦੀ। ਤੇਰੇ ਨਾਲ ਗੱਲ ਵੀ ਕੋਈ ਕਰੇਗੀ ਤਾਂ ਅਫਰੀਕਨ ਹੀ ਕਰੂ। ये सुनने से पहले कानों की समात क्यों नहीं चली गई भैया? ਓ ਮਾਈ ਗॉड ਆਓ ਵੀਰੇ ਬੈਠੋ ਬੈਠੋ। मेरी गाल सुन ला डेरे लिया। ਹਾਂਜੀ ਜਾ ਚਾਹ ਕਹਿ ਕੇ ਆ ਯਾਰ। नहीं चाह नहीं, ਪਰੌਣਿਆਂ ਵਾਸਤੇ ਤਾਂ ਤੂੰ ਨਹੀਂ ਪੀਣੀ। दूध सोडा पुत, दूध सोडा चाह नहीं। ओरा ਓ ਯਾਰ ਤੂੰ ਜਾ, ਇਹਨਾਂ ਨੇ ਪਰੌਣੇ ਪੀਂਦੇ ਆ ਯਾਰ। ਬੈਠੋ ਪਰੌਣੇ ਬੈਠੋ। मैं खत्म खा गया ਹੁਣ ਕੱਟਾ ਪਕਾਇਆ ਸੀ ਮੈਂ ਵਾਵਾ ਖਾ ਲਿਆ। ਮੇਰੇ ਢਿੱਡ ਪੀਂਦਾ ਸਾੜ, ਘਰੋਂ ਮੈਂ ਮਿੱਠੀ ਲੱਸੀ ਪੀ ਗਿਆ। ਜਾਂ ਪਿਆ ਦੋ ਲੱਸੀ ਠੰਡੀ ਕਰਕੇ, ਜਾਂ ਪਿਆ ਦੋ ਦੁੱਧ ਸੋਡਾ। ਭਾਜੀ ਮੇਰੀ ਗੱਲ ਇੱਧਰ ਆਓ, ਮੇਰੀ ਗੱਲ ਸੁਣੋ। ਇੱਥੇ ਉਰੇ ਤੇ ਆਓ, ਇੱਥੇ ਬੈਠੋ ਭਾਜੀ। ਆਪਾਂ ਆਂਦਾ ਨਾ ਬਹਿਣਾ, ਉਰੇ ਬਹਿਣਾ, ਇੱਥੇ ਬਹਿ ਜਾਓ ਭਾਜੀ। ਤੁਸੀਂ ਇੱਥੇ ਬੈਠੋ ਭਾਜੀ। ਹਾਂਜੀ ਹੁਣ ਤੁਸੀਂ ਬੈਠੋ ਭਾਜੀ। ਹੁਣ ਤੁਸੀਂ ਦੱਸੋ ਸਾਨੂੰ ਵੀ ਤੁਸੀਂ ਕੀ ਖਾਣਾ, ਇਹਨੂੰ ਤਾਂ ਛੱਡੋ ਨਾ। ਕੋਲੇ ਨਹੀਂ ਹੁਣੇ ਪੀ ਕੇ ਲੱਸੀ। ਓ ਯਾਰ ਪ੍ਰੋਣਿਆਂ ਨੇ ਕੀ ਖਾਣਾ ਪਿਆ? ਮੈਨੂੰ ਪੁੱਛਾਂ ਵੀ ਉਹ ਤਾਂ ਸੰਗਦੇ ਨਹੀਂ ਬੋਲਦੇ। ਨਹੀਂ ਸੰਗਣ ਵਾਲੀ ਤਾਂ ਗੱਲ ਹੀ ਨਹੀਂ ਹੈਗੀ। ਉਹ ਨਹੀਂ ਹੋਰ ਹਿਸਾਬ ਦੇ ਬੰਦੇ ਸੰਗਦੇ ਬੋਲਦੇ। ਚਾਹ ਕੇ ਲੱਸੀ ਜਾਂ ਦੁੱਧ। ਪ੍ਰੋਣੇ ਤੈਨੂੰ ਕਹਿ ਕੇ ਘਰੋਂ ਆਇਆ ਵੀ ਜੋ ਮੰਗੇ ਤੂੰ ਕਹਣਾ ਵੀ ਇਹਨੂੰ ਪਤਾ ਯਾਰ, ਤੂੰ ਫੇਰ ਨਾਲ ਦੀ ਗੱਲ ਨਹੀਂ ਕਰਦਾ। ਇੱਕ ਤਾਂ ਬੰਦਾ ਜਿਹੜਾ ਵੀ ਲਿਆ ਵਾ ਕਿਸੇ ਮੈਂ ਕੰਮ ਦਾ ਹੀ ਕੋਈ ਨਹੀਂ। ਸਿੰਪਲ ਪਾਣੀ ਦੇ ਪਿਆਣਾ ਠੰਡਾ। ਮੈਂ ਤਾਂ ਨਹੀਂ ਇਹਦੀ ਕਿਹਨੇ ਸੋਨੇ ਨੂੰ ਪਤਾ ਨਾ। ਚਾਹ ਮੈਂ ਪੀਣੀ ਨਹੀਂ ਕਿ ਤਾਂ ਕਹੀ ਜਾਂਦਾ ਵੀ ਚਾਹ ਲਿਓ ਚਾਹ ਲਿਓ। ਹੈਲੋ ਮੈਨੂੰ ਲੱਭ ਜੂਗੀ ਨਾਲ। ਨਹੀਂ ਤੂੰ ਮੇਰੇ ਬਹਾਨੇ ਨਾਲ ਆਪ ਨਾ ਪੀ, ਤੂੰ ਅੱਜ ਲੱਸੀ ਦੇ ਆ ਖੜ ਕੇ ਠੰਡੀ ਜੀ ਮਿੱਠੀ ਜੀ ਪਾ ਕੇ ਵਿੱਚ ਕੋਈ ਸ਼ੱਕਰ ਮਿੱਠਾ ਮੋਠਾ ਬੰਦੇ ਨੂੰ ਪਤਾ ਲੱਗੇ। ਲੱਸੀ ਪੀਤੀ ਢੇਰ ਵਾਲੇ ਦੇ ਕੋਲ ਆ, ਐਡੀ ਦੂਰੋਂ ਆਏ ਸੀ। ਨਹੀਂ ਕਿੱਡੀ ਕਿ ਦੂਰੋਂ ਆ ਗਿਆ ਤੂੰ? ਅਸੀਂ ਚੜ੍ਹਦੇ ਪੰਜਾਬ ਚੋਂ ਆਏ ਖੜੇ ਆ। ਐ ਥੋੜਾ ਪਾਂਦਾ ਚੜ੍ਹਦੇ ਵੱਲੋਂ ਆਇਆ ਮੈਂ, ਉਧਰੋਂ ਸੂਰਜ ਚੜ੍ਹਦਾ, ਮੇਰਾ ਚੜ੍ਹਦੇ ਵੱਲੋਂ ਆ, ਤੂੰ ਲੈਂਦੇ ਯਾਰ ਫਰਕ ਹੈਗਾ ਕਿ ਹੈ ਨਹੀਂ ਦੱਸ। ਅੱਲਾ ਦੀ ਕਸਮ ਮੇਰਾ ਬੋਲਣ ਨੂੰ ਜੀ ਨਹੀਂ ਕਰਦਾ ਪਿਆ ਮੈਨੂੰ। ਮੈਂ ਉਦੋਂ ਦਾ ਸ਼ੌਕ 'ਚ ਹੀ ਆ ਯਾਰ। ਪ੍ਰਾਹੁਣੇ ਨੂੰ ਗੱਡੀ 'ਚ ਬਹਿ ਕਿਉਂ, ਮੈਨੂੰ ਇਹ ਦੱਸੋ ਬਸ ਤੁਸੀਂ ਪਹਿਲਾਂ। ਧੱਕੇ ਨੇ ਬਹਿ ਗਿਆ, ਗਲਤੀ ਨਾਲ ਹੀ। ਨਹੀਂ ਪ੍ਰਾਹੁਣੇ ਬੈਠੇ ਸੀਗੇ ਉੱਥੇ, ਹਾਂ। ਮੈਂ ਤੈਨੂੰ ਦੱਸਦਾ। ਹਾਂ ਉਹ ਮੋਟਰਸਾਈਕਲ ਆਣੀ ਸੀ ਘਰੇ। ਹਾਂ ਇਹਨੂੰ ਮੈਂ ਜਵਾਨ ਨੂੰ ਤਿਆਰ ਕੀਤਾ, ਮੈਂ ਕਿਹਾ ਆ ਜਾ ਆਪਾਂ ਚੱਲੀਏ ਫਿਰ ਫੁੱਲ ਜਾਉਨੇ। ਹੂੰ। ਇਹ ਤਾਂ ਹੋ ਗਿਆ, ਮੁੜ ਕੇ ਇਹਨੂੰ ਮੇਰੇ ਕੋਲ ਗੱਡੀ ਨਹੀਂ ਚਲਾਉਣੀ ਆਉਂਦੀ। ਫੇਰ ਤੁਹਾਨੂੰ ਉਹ ਬੰਦਾ ਤਾਂ ਇਹ ਸੀ ਉਹ ਬੰਦੇ ਨੂੰ ਗਿਆ, ਉਹ ਕਹੇ ਮੈਂ ਨਹੀਂ ਜਾਣਾ। ਹਾਂ ਮੈਂ ਕਿਹਾ ਵੀ ਯਾਦ ਹੁਣ ਕੰਮ ਗਲਤ ਹੋ ਗਿਆ। ਮੈਂ ਉਹਨੂੰ ਤਿਆਰ ਕੀਤਾ, ਉਹਨੂੰ ਐਡਾ ਪੰਪ ਮਾਰਿਆ, ਪੈਣ ਜਾਣਾ ਆਉਣ ਜਾਣਾ ਬੜਾ ਮਾਹੌਲ ਆ ਉੱਥੇ, ਜੇ ਆ ਉਹ ਕਹੇ ਮੈਂ ਨਹੀਂ ਜਾਣਾ। ਮੈਂ ਕਿਹਾ ਨਹੀਂ ਏਦਾਂ ਕਿਦਾਂ ਵੀ ਤੂੰ ਜਾਣਾ। ਫੇਰ ਅਸੀਂ ਲੱਸੀ ਠੰਡੀ ਕੀਤੀ, ਉਹਨੂੰ ਪਿਆਈ ਪੁਰਾਣੇ ਦੀ ਮਿੱਠਾ ਮੁੱਠਾ ਉਹ ਠੰਡਾ ਹੋਇਆ। ਉਹ ਫੇਰ ਨਹੀਂ ਮੰਨਿਆ ਬਾਈ। ਚੋਰੀ ਗੱਲ ਮੁੱਕਦੀ ਜੀ ਇਹ ਆ ਵੀ ਤੇਰੀ ਘਰੇ ਤਾਂ ਕਦਰ ਹੈ ਨਹੀਂ, ਪ੍ਰਾਹੁਣਿਆਂ 'ਚ ਵੀ ਕੋਈ ਨਹੀਂ। ਫੇਰ ਉਹਨੇ ਕਿਹਾ ਵੀ ਹੁਣ ਤੇਰੇ ਮੂੰਹ ਨੂੰ ਚੱਲ ਜੰਨੇ ਆ। ਆ ਗਿਆ ਵੀ ਆਵੇ ਤੇਰੇ ਮੂੰਹ ਤੋਂ ਦੂਰੀ ਵਾਰੀ ਸਾਲਾ ਨਹੀਂ ਲਾਵਦਾ, ਤੇਰੇ ਮੂੰਹ ਨੂੰ ਪਹਿਲਾਂ ਬੰਦੇ ਆ ਗਏ। ਮੁੰਡਾ ਚੱਲਾ ਵਾ ਦੁਬਈ। ਮੈਂ ਕਿਹਾ ਯਾਰ ਜਾਂਦਾ ਹੀ ਸਭ ਤੋਂ ਪਹਿਲੇ ਮੇਰਾ ਹਿਸਾਬ ਲਾਉਣਾ ਤੂੰ ਦੁਬਈ ਜਾਣਾ ਹੁਣ? ਤੇ ਉਹ ਮੈਨੂੰ ਕਹਿੰਦਾ ਵੀ ਤੂੰ ਕਰੂੰਗੀ। ਮੈਂ ਕਿਹਾ ਮੈਨੂੰ ਪੈਸੇ ਦੇਣ ਕਰਨ ਨੂੰ ਮੈਂ ਹਰ ਕੁਝ ਕਰ ਦੂੰ। ਮੈਂ ਉੱਥੇ ਉੱਚੀ ਬੜੀ ਵਧੀਆ ਲਾਉਣਾ, ਚੈੱਕ ਕਰ ਵਾ ਗਿਆ। ਯਕੀਨ ਮੰਨ ਮਿਹਨਤੀ। ਉਹ ਨਿਆਣੇ ਕੱਢ ਬਾਹਰ। ਓਏ ਹਾਂ ਪਤਾ ਕੀ ਹੈ ਦੇਖ, ਮਿਹਨਤੀ ਬੰਦਾ ਹੋਵੇ ਨਾ, ਉਹ ਕਿਤੇ ਵੀ ਹੋਵੇ, ਮੱਖੀਆਂ ਵੀ ਭਾਵੇਂ ਮਾਰਦਾ ਹੋਵੇ, ਤੇ ਪੈਸੇ ਬੜੇ ਆ। ਮਿਹਨਤ ਕਰਨ ਵਾਲੇ ਬੰਦੇ ਵਾਸਤੇ ਪੈਸੇ ਨਹੀਂ ਮੁੱਕਦੇ। ਕਰੂੰਗਾ ਕੀ? ਮੈਂ ਕਿਹਾ ਪੈਸੇ ਦੇਣ ਕੰਮ ਜੋ ਮਰਜੀ ਐ ਰਸ਼ ਪਾ ਦਾਂ ਕੰਮ ਰਸ਼ ਵਾਲਾ। ਪਾ ਦਾਂਗੇ ਬਸ। ਚਲੋ ਪਾਣੀ ਪਿਆ ਕੇ ਨਾ ਸਹਿਮ ਚਾਹ ਲਿਆ ਜਾਂ ਦੁੱਧ ਲਿਆ ਜੋ ਵੀ। ਅੱਛਾ ਯਾਰ ਗੱਲ ਸੁਣ, ਸੁਲਾ ਹੋ ਗਈ, ਅੱਲਾ ਦੀ ਕਿਸਮਤ ਸੁਲਾ ਹੋ ਗਈ। ਕੰਮ ਦੀ ਸ਼ਾਇ ਕੋ ਪਿਆਓ ਖਵਾਓ। ਮੈਂ ਤੂੰ ਕਹੀ ਨਾ ਖਤਮ ਸੀਗਾ ਤੇ ਜਿੱਦ ਲਾ ਕੇ ਰੋਟੀ ਖਾ ਲਈ, ਉਹ ਤਾਂ ਕੱਟਾ ਖਾ ਗਿਆ ਉਹ ਵੀ ਮੈਂ ਹਲੇ ਗੱਲ ਡਿਸਕਸ ਕਰਨੀ ਆ।
ਬਣੀ ਉਹ ਰੌਣਕ ਮੈਂ ਤੁਹਾਨੂੰ ਦੱਸਾਂ। ਲੋ ਜੀ ਦੁੱਧ ਆ ਗਿਆ। ਢਿੱਡ 'ਚ ਸਾੜ ਪਈ ਜਾਂਦਾ ਸੀ ਗਰਮੀ ਦਾ। ਮੇਰੀ ਗੱਲ ਸੁਣ ਲਾ, ਇਹਨੇ ਜੀ ਖਾਦਾ ਕੱਟਾ ਤੇ ਕੱਟਾ ਖਾਦਾ ਇਹਨੇ ਖਤਮ ਦਾ। ਬਾਬਾ ਮਰਿਆ ਸੀ ਆਪਣਾ ਇੱਥੇ ਇੱਕ ਬਾਬਾ ਸਾਦਕਾ 40 ਦਾ ਖਤਮ ਸੀ ਉਹਦਾ, ਠੀਕ ਆ, ਭੋਗ ਸੀ ਉਹਦਾ, ਐ ਸਮਝੋ ਤੁਸੀਂ 40 ਦਾ ਖਤਮ ਤੇ ਬਾਬਾ ਸਾਰੀ ਉਮਰ ਵਾਣਾ ਚ ਨਾ ਮੱਝਾਂ ਚਾਰਦਾ ਮਰ ਗਿਆ, ਠੀਕ ਆ। ਤੇ ਪਾਣੀ ਦਾ ਗਲਾਸ ਨਹੀਂ ਮਿਲਦਾ, ਟੱਬਰ ਨੇ ਪੁੱਛਿਆ ਤੇ 40 ਦਾ ਤੇ ਕੱਟਾ ਪਕਾਤਾ। ਉਹ ਭਈ ਮੇਰੀ ਗੱਲ ਸੁਣ, ਸਾਰੀ ਉਮਰ ਚਾਰੀਆਂ ਮੱਝਾਂ, ਉਹ ਕਹਿੰਦੇ ਸੀ ਨਹੀਂ ਕੱਟਾ ਨਹੀਂ ਪਕਾਉਣਾ ਆਏ ਇਹ ਉਹ। ਮੈਂ ਸੀਗਾ ਤੇ ਤੇਰਾ ਬੁੜਾ ਸੀ, ਅਸੀਂ ਕਿਹਾ ਵੀ ਗੱਲ ਸੁਣ ਲਓ, ਸਾਰੀ ਉਮਰ ਤੇ ਜਰਾ ਮੱਝਾਂ ਚਾਰਦਾ ਮਰ ਗਿਆ, ਤੇ ਜੇ ਮਰੇ ਤੋਂ ਵੀ ਲੋਕਾਂ ਨੂੰ ਕੱਟਾ ਨਾ ਖਵਾਇਆ ਜਿਹਦੇ ਵਾਸਤੇ ਤੁਰਿਆ ਫਿਰਦਾ ਰਿਹਾ ਤੇ ਫਿਰ ਕੀ ਫਾਇਦਾ ਬਈ। ਫਿਰ ਉਹਨਾਂ ਦੀ ਗੱਲ ਸਮਝ ਚ ਆਈ ਤੇ ਫਿਰ ਉਹਨਾਂ ਨੇ ਖਵਾਇਆ, ਬਣਾ ਲਿਆ। ਫਿਰ ਉਹਨੇ ਕੋਈ ਸ਼ਰਮ ਦਾ ਘਾਟਾ, ਕੋਈ ਗਰੀਬ ਬੰਦੇ ਸੀ ਕਿ ਉਹਨੂੰ ਕਹਿੰਦੇ ਅਸੀਂ ਵੀ ਯਾਰ ਦਾਲ ਪਕਾਓ। ਅਸੀਂ ਭਾਈ ਫੁੱਲ ਤਾਵਨ ਕੀਤਾ, ਪੂਰਾ ਵਰਤਾਇਆ ਮਾੜਾ ਮੋਟਾ। ਇਹ ਤਾਵਨ ਕਿਹੜਾ ਫੁੱਲ ਤਾਵਨ ਕੀਤਾ ਵੀ ਕੱਟਾ ਉਹਨਾਂ ਦਾ ਵਧੇ ਨਾ। ਨਹੀਂ ਸਾਰੇ ਥੋੜਾ ਥੋੜਾ ਗੋਸ਼ਤ ਕਵਾਇਆ, ਸਾਰੇ ਰਜਾ ਕੇ ਤੋੜ ਤੇ ਛੋਰੇ ਨਾਲ ਰੋਟੀ ਮੁੜ ਕੇ ਕੱਟਾ ਵੱਧ ਗਿਆ, 2 ਦਿਨਾਂ ਵੱਧ ਗਈਆਂ। ਫਿਰ ਸੀਗਾ ਵੀ ਹੁਣ ਇਹਨੂੰ ਲਾਇਆ ਉਹ ਇੱਥੇ ਰੱਖ ਲਓ, ਰੋਟੀਆਂ ਸੀਗਾ ਇਹਨੇ ਚੱਕ ਕੇ ਲੈ ਜਾਓ ਤੇ ਡੱਲੂ ਸਾਨੂੰ ਦੇ ਦਿਓ, ਬੋਟੀਆਂ ਕੱਢੀ ਜਾਓ ਬਸ। ਅਸੀਂ ਉਹਨਾਂ ਦੀ ਰੋਟੀ ਨੂੰ ਹੱਥ ਨਹੀਂ ਲਾਇਆ, ਇਸ ਗੱਲ ਦੀ ਅਸੀਂ ਕਸਮ ਦੇਣ ਨੂੰ ਤਿਆਰ ਆ ਭਾਈ। ਹਾਂ ਮੇਰੇ ਬਿਆਨ ਕਹਿਣਾ ਉਹਨੇ ਕਿਹਾ ਨਾ ਅਸੀਂ ਅਜਾੜਾ ਨਹੀਂ ਕਿਸੇ ਦੀ ਰੋਟੀ ਦਾ ਕੀਤਾ, ਅਸੀਂ ਰੋਟੀ ਨੂੰ ਹੱਥ ਨਹੀਂ ਲਾਇਆ, ਬੋਟੀ ਅਸੀਂ ਛੱਡੀ ਕੋਈ ਨਹੀਂ ਹੈ, ਉਹ ਵੀ ਗੋਲ। ਰੋਟੀ ਨਹੀਂ ਖਾਦੀ, ਬੋਟੀ ਖਾਦੀ ਬਸ। ਰੋਟੀ ਤੇ ਅਸੀਂ ਖਾਦੀ, ਅਸੀਂ ਕਸਮ ਅਸੀਂ ਦੇ ਸਕਦੇ ਹਾਂ ਵੀ ਅਸੀਂ ਰੋਟੀ ਨਹੀਂ ਖਾਦੀ ਉਹਨਾਂ ਦੀ, ਅਸੀਂ ਬੋਟੀ ਖਾਦੀ ਬਸ। ਹਾਂ ਕੁਛ ਸ਼ਰਮ ਦਾ ਘਾਟਾ। ਬਿਲਕੁਲ ਨਹੀਂ। ਉਹਨਾਂ ਨੂੰ ਕਹਿੰਦੇ ਵੀ ਯਾਰ ਤੁਸੀਂ ਹੈਗੇ ਹੋ ਮਾੜੇ ਬੰਦੇ, ਤੁਸੀਂ ਦਾਲ ਕੋਈ ਸਬਜ਼ੀ ਦਾ ਕਰੋ, ਉਹ ਬਣਾਓ, ਚੁੱਪ ਕਰਕੇ ਪ੍ਰਾਹੁਣਿਆਂ ਨੂੰ ਰੋਟੀ ਖਵਾਓ ਤਾਂ ਜਾਂਦਾ ਕਰੋ। ਅੱਲਾ ਦੇ ਬੰਦਿਆ, ਉਹ ਆਪਣਾ ਇੱਕ ਗਿੱਲ ਭਾਈ ਅਮਰੀਕਾ ਵਾਲਾ, ਉਹਦਾ ਮੇਰੇ ਕੋਲ WhatsApp ਦਾ ਨੰਬਰ, ਆਪਣਾ ਫੈਨ ਭਰਾ ਵਾ, ਤੇ ਉਹਨੇ ਛਬੀਲ ਲਾਈ ਸੀ ਉੱਥੇ ਆਪਣੇ ਚੜ੍ਹਦੇ ਪੰਜਾਬ ਤੇ ਉਹਨੇ ਸਟੇਟਸ ਪਾਤਾ। ਮੈਂ ਉਹਨੂੰ ਮੈਸੇਜ ਕੀਤਾ, ਮੈਂ ਕਿਹਾ ਵੀ ਭਰਾਵਾ ਸਾਡਾ ਐਸਾ ਕਿੱਥੇ ਵੀ ਐਡੀ ਦੂਰ ਛਬੀਲ ਲਾਈ ਹੋਈ। ਮਤਲਬ ਮੁੱਕ ਦੀ ਗੱਲ ਇਹ ਆ ਵੀ ਤੁਸੀਂ ਬਾਹਰ ਜਿੱਥੇ ਮਰਜੀ ਹੋ ਰਹਿ ਰਹੇ ਹੋ, ਕੋਈ ਮਸਲਾ ਨਹੀਂ, ਕੋਈ ਸਟੇਟਸ ਨਹੀਂ ਲਾਉਣਾ, ਕੋਈ ਸ਼ੈ ਨਹੀਂ ਲਾਉਣੀ, ਕਿਉਂਕਿ ਇਹਦਾ ਜਿਹੜਾ ਨਾ ਇਹਦੀ ਜ਼ਬਾਨ, ਅਗਲੀ ਗੱਲ ਸਿਆਣੇ ਕਹਿੰਦੇ ਹੁੰਦੇ ਸੀ, ਹੁਣ ਮੈਂ ਉਹ ਕਹਿਣਾ ਨਹੀਂ ਚਾਹੁੰਦਾ, ਠੀਕ ਹੈ। ਮੈਂ ਕਹਿ ਮੇਰੇ ਕੋਲ 2 ਸ਼ੀਸ਼ੇ ਦੇ ਗਲਾਸ ਪਿਆ, ਮਤਲਬ ਸਾਡਾ ਕੁਛ ਨਾ ਕੁਛ ਖਾਣ ਨੂੰ ਜੀ ਕਰਦਾ। ਮੂੰਹ ਕੱਢਿਆ ਮੈਂ ਠੋਕਦਾ, ਵੇਖ ਲਈ ਕਿਦਾਂ ਸਹੀ ਹੋ ਗਿਆ ਹੁਣ, ਕੀ ਸਹੀ ਗੱਲ। ਦਾੜੀ ਆ ਗਈ ਮੇਰੀ, ਵਰਮਾ ਦਾ ਵਰਜਨ 2 ਸੀ, ਦਾੜੀ ਆ ਗਈ ਹੁਣ ਯਾਰ। ਖਰਾਬਾ ਕਰ ਬੈਠਾ ਜਿਸ ਵਿੱਚ ਮੇਰੇ ਕੋਲ ਟ੍ਰਿਮਰ ਘਰ ਮਸ਼ੀਨ ਜੀ ਹੁੰਦੀ ਜਿਹੜੀ ਹੁੰਦੀ, ਉਹ ਨਾਈ ਨੂੰ 100 ਨਹੀਂ ਦੇਣਾ, ਟ੍ਰਿਮਰ ਰੱਖਿਆ ਘਰੇ, ਮੁੜ ਕੇ ਦਾੜੀ ਦਾ ਡਿਜ਼ਾਈਨ ਬਣਾ ਲਿਆ, ਆ ਮੁੜ ਕੇ ਨਿਕਲ। ਯਾਰ ਮੈਂ ਲਾਇਆ ਇੱਥੇ, ਉਹ ਲਾਈ ਤੇ ਉਹ ਕੰਮ ਪੈ ਗਿਆ ਬਹੁਤਾ, ਉਹੀ ਵੀ ਉਹ ਟੱਕ ਪੈ ਗਿਆ ਇੱਥੇ ਲਾ ਕੇ ਵੀ ਖਾਤੇ ਦੇ 2 ਮਹੀਨੇ ਨਿਕਲ ਜਾਂਦੇ, ਜਦੋਂ ਦਾੜੀ ਭਾਰੀ ਹੋ ਜਾਂਦੀ ਨਾ ਤਾਂ ਫੇਰ ਉਦੋਂ ਜਾਊਗਾ 100 ਰੁਪਏ ਦਊਗਾ ਰਾਜ ਨੂੰ, ਕੋਈ ਐਂਡ ਸੈਟਲਮੈਂਟ ਕਰ। 100 ਕਿਹੜਾ ਲੈਂਦਾ, ਖਾਤ ਦਾ 200-250 ਰੁਪਈਆ ਵਾ ਤੇ ਕਟਿੰਗ ਦਾ 350 ਰੁਪਈਆ ਵਾ। ਮਾੜੇ ਨਾਈ ਕੋ ਜਾਈਦਾ ਹੁੰਦਾ, ਅਸੀਂ ਤੇ ਕੋ ਜਾਈਦਾ 150 ਰੁਪਏ ਦੇ ਕੇ 2 ਕੰਮ ਕਰਾ ਲਈਦੇ ਕੋਲ, ਤੇ ਜੇ 50 ਹੋਰ ਦੀ ਸਿਰ ਚ ਮਾਰ ਹੀ ਕਰ ਦਿੰਦੇ ਆ ਕਰਕੇ, ਤੇ ਰਾਜੀ ਹੋਏ ਨੇ 20 ਰੁਪਏ ਤੇ ਜਵਾਕ ਨੂੰ ਦੇ ਦਿੱਤੀ। ਉਹ ਕਹਿੰਦਾ 24 ਤੇਰੇ ਦਾ ਬੰਦਾ ਹੀ ਕੋਈ ਨਹੀਂ ਸੀ ਜਾ ਕੇ। ਲੋ ਜੀ ਪ੍ਰਾਹੁਣਿਆਂ ਕਰਕੇ ਮੰਗਾਇਆ ਦੁੱਧ ਸੋਡਾ ਤੇ ਦੇ ਮਾਰ 4.5 ਗਲਾਸ ਤੇ ਗਲਾਸ ਆ, ਦੂਰੀ ਵਾਰੀ ਉਹਨਾਂ ਨੂੰ ਪੁੱਛਿਆ ਵੀ ਨਹੀਂ। ਇਹ ਪੀਂਦੇ ਯਾਰ ਪ੍ਰਾਹੁਣੇ ਹੈਗੇ ਥੋੜੇ ਸਮਝਦਾਰ ਸੁਲਝੇ ਬੰਦੇ ਇਹ। ਹਾਂ ਉਹ ਕਹਿੰਦੇ ਆ ਵੀ ਸਾਡੇ ਨਾਲ ਇੱਥੇ ਵੀਰ ਆ ਗਿਆ ਸਾਡਾ ਇੱਕ ਉਧਰੋਂ ਚੜ੍ਹਦੇ ਪੰਜਾਬ ਤੋਂ ਭਰਾ ਮੇਰਾ, ਜੰਗ ਸੰਧੂ ਰਾਈਟਰ ਆ ਤੁਹਾਡੇ ਚੜ੍ਹਦੇ ਪੰਜਾਬ 'ਚ, ਤੇ ਕਾਫੀ ਫੇਮਸ ਗਾਣੇ ਉਹਦੇ ਲਿਖੇ ਹੋਏ ਆ। ਜਿਹੜਾ ਸੋਹਣੀ ਤੇ ਸੁਨੱਖੀ ਵਾਲਾ ਗਾਣਾ ਵੀ ਉਹਦਾ ਸੀ, ਕੌਰਬੀ ਦੇ ਮੋਸਟਲੀ ਗਾਣੇ ਉਹਨਾਂ ਦੇ ਹੁੰਦੇ ਆ। ਫਿਰ ਠੰਡ ਪਸ਼ਮੀਨੇ, ਠੰਡ ਦੇ ਚੱਲਦੇ ਮਹੀਨੇ ਗੋਰੀ, ਉਹ ਵੀਰ ਆ ਗਿਆ ਜੀ ਸਾਡੇ ਕੋਲ, ਤੇ ਇੱਥੇ ਆਪਣੇ ਡੇਰੇ ਆਇਆ। ਉਹ ਹੈਗਾ ਅਸਲ 'ਚ ਫਿਰੋਜ਼ਪੁਰ ਦਾ, ਤੇ ਸਾਡੇ ਇਲਾਕੇ ਵਾਲੇ ਡੇਰੇ ਵਾਲੇ ਕਹਿੰਦੇ ਵੀ ਸਾਡੇ ਦੇਸੋਂ ਆਇਆ, ਜਿਵੇਂ ਬਾਬੇ ਬੜਾ ਚਾਅ ਕਰਦੇ ਆ, ਕਿਉਂ ਵੀ ਬਾਬੇ ਬੜਾ ਚਾਅ ਕਰਦੇ ਆ ਵੀ ਦੇਸੋਂ ਆਇਆ ਮੁੰਡਾ, ਦੇਸੋਂ ਆਇਆ। ਤੇ ਇੱਥੇ ਨਾ ਬਾਬਿਆਂ ਨੇ, ਬਾਬੇ ਹੈਦਰ ਹੋਣਾ ਨੇ ਪਕਾ ਲਈ ਰੋਟੀ, ਵੀ ਯਾਰ ਦੇਸੋਂ ਆਇਆ ਮੁੰਡਾ ਸਾਡਾ ਤੇ ਰੋਟੀ ਪਕਾਉਣੀ ਆ। ਉਹ ਅਸੀਂ ਭਾਈ ਰੋਟੀ ਖਾਣ ਚੱਲ ਗਏ। ਹੁਣ ਉਹਨਾਂ ਨੂੰ ਪਤਾ ਨਹੀਂ ਸੀ ਵੀ ਕੀ ਖਾਂਦਾ, ਤੇ ਅਸੀਂ ਸਾਡੇ ਵੀ ਜ਼ੇਨ 'ਚ ਏਡਾ ਨਾ ਰਿਹਾ ਵੀ ਉਹਨੂੰ ਦੱਸਣਾ ਕਿ ਚਾਵਲ ਬਣਾ ਲੈਣਗੇ ਕੁਛ ਇਸ ਤਰ੍ਹਾਂ ਦਾ। ਉਹਨਾਂ ਨੇ ਭਾਈ ਹੁਣ ਜਦੋਂ ਸਾਡੇ ਇੱਥੇ ਪ੍ਰਾਹੁਣਾ ਮਹਿਮਾਨ ਆਉਂਦਾ ਨਾ, ਤੇ ਖਾਤਰਦਾਰੀ ਕਰਨ ਵਾਸਤੇ ਗੋਸ਼ਤ, ਕਿਉਂਕਿ ਮੋਸਟਲੀ ਸਾਡੇ ਚਿਕਨ ਪੱਕਦਾ ਵਾ। ਚੜ੍ਹਦੇ ਪੰਜਾਬ 'ਚ ਕਹਿੰਦਾ ਵੀ ਪ੍ਰਾਹੁਣਾ ਹੈਗਾ ਬੋਤਲ ਲੈ ਆਓ ਦੂਸਰੀ, ਉਹ ਮੈਂ ਮਾਰੂ ਤੇਰੇ ਬੋਤਲ ਤੇ ਚੜਿਆ ਰਹਿਣਾ ਤੂੰ। ਸਾਡੇ ਇੱਥੇ ਜਿਹੜਾ ਹੁੰਦਾ ਜਦੋਂ ਪ੍ਰਾਹੁਣਾ ਹੈਗਾ ਨਾ, ਗੋਸ਼ਤ ਫੜ ਲਿਓ ਜਾ ਕੇ। ਹਾਂ ਵੀ ਚੰਗੀ ਸੁਥਰੀ ਰੋਟੀ ਪਕਾ ਕੇ ਖਵਾ ਦਿੰਦੇ ਆ, ਚਿਕਨ ਪਾ ਦਿਓ ਜੀ, ਚੌਲਾਂ 'ਚ ਵੀ ਚਿਕਨ ਪਾ ਦਿਓ, ਉੱਦਾਂ ਬੀਫ ਮਟਨ ਜਾਂ ਕੁਛ ਇਸ ਤਰ੍ਹਾਂ ਦਾ ਬਣਾ ਲਓ। ਇਹ ਚੱਕਰ ਉਹਨਾਂ ਨੇ ਵੀ ਇਹੀ ਕੀਤਾ। ਜਦੋਂ ਜੰਗ ਗਿਆ, ਹੁਣ ਬੈਠੇ ਸੀ ਦਸਤਰਖਾਨ ਤੇ ਲੱਗਾ ਹੋਇਆ ਟੇਬਲ, ਅਸੀਂ ਬੈਠੇ ਆ, ਹੁਣ ਅਸੀਂ ਵੇਖ ਰਹੇ ਆ ਸਮਾਨ ਸਮੂਨ। ਉਹ ਕਹਿ ਰਿਹਾ ਭਾਜੀ ਮੈਂ ਤਾਂ ਇੱਥੋਂ ਖਾਣਾ ਕੁਛ ਨਹੀਂ, ਮੈਂ ਇੱਥੇ ਕੀ ਖਾਵਾਂ। ਫਿਰ ਜਿਹੜੇ ਤੇਰੇ ਮੇਰੇ ਵਰਗੇ ਨਾਲ ਗਏ ਸੀ, ਉਹਨਾਂ ਨੇ ਹੀ ਕੰਮ ਚੱਕਿਆ ਫਿਰ, ਤੇ ਪ੍ਰਾਹੁਣੇ ਨੇ ਦਾਲ ਖਾਧੀ। ਉਹ ਨਾ
ਜਿਹੜੇ ਹੁੰਦੇ ਨਾ ਪੀਰਾਂ ਦੇ ਨਾਲ ਮਿਲ ਕੇ ਸੇਵਾਦਾਰ, ਹਾਂ ਉਹ ਪੀਰਾਂ ਨੇ ਮਾੜੀ ਮੋਟੀ ਖਾਣੀ, ਇੱਥੋਂ ਖਾ ਲਈ ਉੱਥੋਂ ਖਾ ਲਈ, 7-7 ਖਾਣੇ ਪੱਕੇ। ਜਿਹੜੇ ਸੇਵਾਦਾਰ ਨੇ ਮਿਲ ਕੇ ਉਹ ਇਸ ਕੰਮ ਨੂੰ ਹੁੰਦੇ ਹੀ ਇਸ ਕੰਮ ਨੂੰ ਵੀ ਬਸ ਦਬੱਲਾ ਹੀ ਦਬੱਲਾ ਲਾਉਣੀ ਹੈ, ਪੀ ਜਾਓ। ਬਸ ਇਹੀ ਗੱਲ ਆ ਸਾਰੀ। ਹਾਂ, ਤੇ ਅਕਸਰ ਨਾ ਵੀ ਤੂੰ ਘੋੜੀ ਦੇ ਪਹਿਲੇ ਤੂੰ ਬਹਿਣਾ ਵੀ ਤੂੰ ਕਰਾਉਣੇ ਨੂੰ ਦੱਸ। ਇਹ ਤਾਂ ਲੈਂਦੇ ਨੇ ਘੋੜੀ ਨੂੰ ਕਿਆਮਤ ਦੀ ਬੰਨ੍ਹ ਪਹਿਲੀ ਕੇ ਤਰੀਕ ਨੂੰ ਮੈਂ ਤਾਂ ਕੰਧ ਤੋਂ ਬਾਹਰ ਖੜਾ ਹੋਣਾ ਤੇ ਇਹ ਕਹਿੰਦਾ ਉੱਤੇ ਬਹਿਣਾ। ਲੋ ਜੀ ਐਂਬਰ ਆ ਗਈ ਹੈ। ਟਾਈਮ ਅਸਲ ਦੇ ਵਿੱਚ ਅੱਜ ਕੱਲ ਨਾ ਤੁਸੀਂ ਕਹਿੰਦੇ ਹੋਵੋਗੇ ਯਾਰ 2-2 ਟਾਈਮ ਐਂਬਰ ਦੇ ਦਾਲੇ ਰਹਿੰਦੇ, ਅਸਲ ਸਵੇਰ ਸ਼ਾਮ ਫਿਰ ਇਹ ਆਪਾਂ ਨੂੰ ਕੰਮ ਕਰਨਾ ਪੈਂਦਾ ਵਾ, ਸਵੇਰ ਸ਼ਾਮ ਇਹਦੇ ਦਾਲੇ ਰਹਿਣਾ ਪੈਂਦਾ। ਹੁਣ ਜਰਾ 15 ਦਿਨ ਲਾਵਾਂਗੇ ਤਾਂ ਫਿੱਟ ਹੋ ਜਾਏਗੀ। ਆਹ ਲੈ ਵੀ ਡੇਰੜਾ ਚੜ ਗਿਆ ਉੱਤੇ, ਲੈਂਦੀ ਵਾਲ ਨੂੰ ਕਰਤਾ ਇਹਦਾ ਮੂੰਹ, ਚੜਦੇ ਵਾਲ ਨੂੰ ਜਾਵੇ। ਲੈ ਵੀ ਡੇਰੜਾ ਡਿੱਗੇ, ਮੈਂ ਕਹਿੰਦਾ ਉਤੋਂ ਅੱਜ ਮਾਰੇ ਚੱਕ ਕੇ ਘੋੜੀ ਥੱਲੇ ਨੂੰ, ਤੇ ਮੇਰੀ ਆਹ ਦਿਲ ਕੀ ਤਾਂ ਗਹਿਰਾਈਆਂ ਸੇ ਹਮੇ ਖੁਸ਼ੀ ਹੋਗੀ। ਡੇਰੜਿਆ ਲਾ ਦੇ ਅੱਡੀ ਅੱਜ ਇਹਨੂੰ ਮਾਰ ਕੇ ਪੈਰ, ਮਾਰ ਕੇ ਪੈ ਮਾਰ ਦੇ ਲਗਾਮਾ ਢਿੱਲੀਆਂ ਕਰਕੇ ਛੱਡ ਦੇ ਇਹਨੂੰ। ਨਾ ਉਹ ਨਹੀਂ ਛੱਡਦਾ। ਹਾਂਜੀ ਤੁਸੀਂ ਸੁਣਾਓ ਸਾਰੇ ਮੇਰੇ ਭਰਾ ਵਧੀਆ ਹੋ, ਪੂਰੀ ਫੈਮਿਲੀ ਕਮੈਂਟ ਕਰਕੇ ਲਾਜ਼ਮੀ ਦੱਸਣਾ ਐ ਨੂੰ ਠੀਕ ਠਾਕ ਹੋ। ਮੈਂ 2-3 ਦਿਨ ਤੋਂ ਮਿਸ ਸੀਗਾ, ਤੁਸੀਂ ਯਾਰ ਮੈਨੂੰ ਯਾਦ ਹੀ ਨਹੀਂ ਕੀਤਾ, ਇਸ ਵਾਸਤੇ ਫਿਰ ਮੈਂ ਆਪ ਹੀ ਆ ਗਿਆ। ਬਾਕੀ ਹੁਣ ਵਲੌਗ ਆਪਾਂ ਪਾਣੇ ਵਧੀਆ। ਹੁਣ ਸਾਡਾ ਟੂਰ ਦਾ ਮੂਡ ਬਣਦਾ ਜਾਂਦਾ ਨਿਕਲਣ ਦਾ ਕਿਤੇ, ਤੇ ਮੈਂ ਤੈਨੂੰ ਕਿਹਾ ਵੀ ਆਪਾਂ ਚੱਲੀਏ ਕਸ਼ਮੀਰ, ਵਾਦੀ ਨੀਲਮ, ਇਹ ਉਹ ਫਿਰ ਗਏ, ਲੇਕਿਨ ਕਹਿੰਦਾ ਆਪਣਾ ਬਜਟ ਨਹੀਂ, ਆਪਾਂ ਜਾਣਾ ਚੀਚਾ ਵਦਨੀ ਤਾਈਂ। ਹੁਣ ਦੇਖਦੇ ਆ ਚੀਚਾ ਵਦਨੀ ਦਾ ਕਿੱਦਾਂ ਸਾਡਾ ਲੱਗਦਾ ਟੂਰ। ਸੈਮ ਆ ਬੂਟ ਕਿੱਥੋਂ ਲਿਆ ਸੀ ਮੈਨੂੰ ਦੱਸ ਦੇ, ਆੜੇ ਬੂਟ ਕੈਮਰਾ ਮਾਰੇ ਨਾ ਉੱਥੋਂ, ਇਹ ਬੂਟ ਦੱਸ ਦੇ ਕਿੱਥੋਂ ਲਿਆ। ਘੋੜੀ ਤੇ ਪਾਉਣ ਨੂੰ ਸਹੀ ਆ ਕਿ ਇਹਨਾਂ ਨੂੰ ਕੀ? ਉਹ ਜੁੱਤੀ ਯਾਰ ਫੇ ਲਾਉਣੀ ਪੈਂਦੀ, ਉਹ ਵਾਹਣ ਚ ਖੁੰਗੇ ਆ। ਕਿਹੜੇ ਗੁੰਗੇ ਵਾਹਣ ਚ? ਉਹ ਉਹਦੇ ਵਾਲੇ ਕਾਲੇ ਗੁੰਗੇ ਕਣਕ ਵਾਲੇ ਵੜ ਕੇ ਤੇਰੇ ਸਾਰੀ ਉਮਰ ਕਣਕਾਂ ਦੇ ਉੱਤੇ ਪੈਂਦੇ ਮਾਰ ਕੇ ਤੈਨੂੰ ਗੁੰਗੇ ਲੱਗਦੇ ਆ। ਹੁਣ ਘੋੜੀ ਤੋਂ ਇੱਕ ਵਾਰ ਲੱਥਣਾ ਤੇ ਖੁੰਗਾ ਹੀ ਵੱਜਣਾ। ਇੱਕ ਵਾਰੀ ਕਾਹਤੋਂ ਲੱਥਣਾ ਘੋੜੀ ਤੋਂ? ਨਾ ਹਾਂ ਦੋ ਨਾ ਨਾਲੇ ਇਵੇਂ ਕਰ, ਉਧਰੋਂ ਇਹਨਾਂ ਨੂੰ ਕੈਮਰਾ ਮਾਰ, ਇਧਰੋਂ ਮੈਂ ਬਾਵਾ ਸੋਹਣਾ ਲੱਗਦਾ। ਆਹ ਸੂਰਜ ਪਿੱਛੋਂ ਸੋਹਣਾ ਤੂੰ ਕਿਸੇ ਪਾਸੇ ਨੂੰ ਲੱਗਣਾ, ਜਿੱਧਰੋਂ ਮਰਜੀ ਮਾਰ ਲੈ। ਆਪਣੇ ਫੈਮਿਲੀ ਮੈਸੇਜ ਕਰਕੇ ਦੱਸੋ, ਇਹ ਵੇਖੀ ਮੈਂ ਤੈਨੂੰ। ਲੈ ਵੀ ਪ੍ਰਾਹੁਣਾ ਸਾਡਾ ਆਇਆ ਤੇ ਘੋੜੀ ਦੇ ਉੱਤੇ ਬਹਿਣ ਦਾ ਸ਼ੌਕ ਚੜਿਆ ਪਿਆ, ਉੱਤੇ ਬਹਿਣਾ। ਅਸੀਂ ਡਰਦੇ ਭੌਂਦੇ ਨਹੀਂ ਮੁੜ ਕੇ ਸੱਟ ਲੱਗ ਜਾਊਗੀ, ਘੋੜੀ ਸਾਡੀ ਹਜੇ ਥੋੜੀ ਅੱਬਲ ਜੀ ਆ। ਪਠਾਨ ਲੈ ਆਈਏ, ਸਲਾਹ ਪਠਾਣਾ ਵਾਲੀ ਲੈ ਆਈਏ, ਥਾਣਾ ਨਹੀਂ ਲਿਆਈਏ ਯਾਰ, ਉੱਤੇ ਬਈਏ ਸਾਰੇ। ਉਹ ਤੇ ਭਾ ਲੈਨੇ। ਕਿੰਨੇ ਦਿਨ ਇੱਥੇ ਆ? ਸਵੇਰੇ ਚੱਲ ਜਾਣਾ ਹੁੰਦਾ, ਟਾਈਮ ਨਾ ਜਾਣਾ ਇਹ ਤਾਂ ਸਵਾ। ਟਾਈਮ ਦੀ ਡਿਲੀਵਰੀ ਆ। ਲੋ ਜੀ ਐਂਬਰ ਤੋਂ ਉਤਰੇ ਆਏ ਆ, ਇਹਦੀ ਦੁਆ ਕਬੂਲ ਨਹੀਂ ਹੋਈ ਨੈਸ਼ ਦੀ, ਮਨੂਸ ਦੀ ਵੀ ਮੈਂ ਡਿੱਗਣਾ ਨਹੀਂ। ਮੰਨ ਗਿਆ ਲੋ ਜੀ ਬਚਤ ਹੋ ਗਈ ਅਲਹਮਦੁਲਿਲਾ, ਬਚ ਗਏ ਆ। ਤੇ ਬਾਕੀ ਕੁਛ ਮੈਂ ਨਾ ਗੱਲਾਂ ਕਰਨੀਆਂ ਸੀ, ਸਮਾਨ ਵੀ ਆ ਗਿਆ ਕਮੈਂਟਾਂ ਦੇ ਵਿੱਚ ਨਾ। ਅਕਸਰ ਵੀਰ ਕਹਿੰਦੇ ਸੀ ਵੀ ਯਾਰ ਅਕਸਰ ਜਿਹੜੇ ਯੂਟਿਊਬਰ ਨੇ ਪਾਕਿਸਤਾਨ ਇੰਡੀਆ ਦੇ ਜਿਹੜੇ ਚੜ੍ਹਦੇ ਲੈਂਦੇ ਪੰਜਾਬ ਦੇ, ਉਹ ਬੜੇ ਆਪਸ ਚ ਲੜ ਰਹੇ ਆ। ਹੁਣ ਜੰਗ ਜਿਹੜੀ ਆ ਸੋਸ਼ਲ ਮੀਡੀਆ ਤੇ ਚੱਲ ਰਹੀ ਆ, ਹਾਂ ਤੇ ਮੈਂ ਉਹਦੇ ਵਿੱਚ ਕੁਝ ਕਹਿਣਾ ਚਾਹੂੰਗਾ ਕਿ ਦੇਖੋ ਸੋਸ਼ਲ ਮੀਡੀਆ ਦੀ ਜੰਗ ਹੁੰਦੀ ਆ ਸੋਸ਼ਲ ਮੀਡੀਆ ਦੀ ਹੱਦ ਤੱਕ, ਹਾਂ, ਲੇਕਿਨ ਕਿਤੇ ਨਾ ਕਿਤੇ ਉਹ ਫਰਕ ਇੰਨਾ ਜ਼ਰੂਰ ਪਾ ਜਾਂਦੀ ਆ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜਾ ਇਹ ਖਾਰ ਪੈਂਦੀ ਆ, ਹਾਂ, ਫਰਕ ਪੈਂਦਾ ਲੋਕਾਂ ਦੇ ਦਿਲਾਂ ਵਿੱਚ। ਤੇ ਗੱਲ ਫਿਰ ਉਹੀ ਆ, ਆਰਟਿਸਟ ਜਿਹੜਾ ਹੁੰਦਾ ਵਾ, ਜਿਹੜਾ ਇੱਕ ਕਹਿੰਦੇ ਹੁੰਦੇ ਸਾਂਝੇ ਘਰ ਦਾ ਇੱਕ ਵੱਡਾ ਜੀ ਕਹਿ ਲਓ, ਇੱਕ ਘਰ ਦਾ ਦੋਵਾਂ ਘਰਾਂ ਦਾ ਇੱਕ ਜੀ ਕਹਿ ਲਓ, ਜਾਂ ਤੁਸੀਂ ਕਹਿ ਲਓ ਵੀ ਇੱਕ ਘਰ ਦਾ ਵੱਡਾ ਕਹਿ ਲਓ, ਤੇ ਜਾਂ ਕਹਿ ਲਓ ਇੱਕ ਤੇ ਪਿਆਰ ਜਿਹੜਾ ਵੰਡਦਾ ਹੋਵੇ ਬੰਦਾ, ਉਹ ਸਾਂਝਾ ਹੁੰਦਾ ਸਾਰਿਆਂ ਦਾ। ਸੋ ਉਹਨੂੰ ਮੇਰਾ ਨਹੀਂ ਖਿਆਲ ਇੱਕ ਪੱਖ ਦੀ ਗੱਲ ਕਰਨੀ ਚਾਹੀਦੀ। ਜਿਹੜਾ ਸਰਪੰਚ ਵੀ ਹੁੰਦਾ ਨਾ, ਉਹ ਵੀ ਇੱਕ ਪੱਖ ਦੀ ਗੱਲ ਨਹੀਂ ਕਰਦਾ। ਸੋ ਮਤਲਬ ਜਿਹਨੇ ਅਮਨ ਜਿਹੜਾ ਬੰਦਾ ਲੜਾਈ ਨਹੀਂ ਚਾਹੁੰਦਾ, ਸੋ ਅਸੀਂ ਲੜਾਈ ਨਹੀਂ ਚਾਹੁੰਦੇ ਤਾਂ ਅਸੀਂ ਹਮੇਸ਼ਾ ਇੱਕ ਪੱਖ ਦੀ ਗੱਲ ਨਹੀਂ ਕਰਦੇ। ਯਾਰ ਗੱਲ ਪਤਾ ਕੀ ਆ, ਗੱਲ ਹੋਣੀ ਚਾਹੀਦੀ ਆ ਅਮਨ ਦੀ, ਭਾਵੇਂ ਚੜਦਾ ਪੰਜਾਬ ਭਾਵੇਂ ਲੈਂਦਾ ਪੰਜਾਬ, ਲੇਕਿਨ ਜਦੋਂ ਮੁਲਕ ਤੇ ਗੱਲ ਆਉਂਦੀ ਆ ਜਾਂ ਕੋਈ ਬੰਦੇ ਪੰਪ ਕਰ ਦਿੰਦੇ ਬਲੱਡ, ਹਰ ਕਿਸੇ ਦਾ ਆਪਣੇ ਵਾਸਤੇ ਫਿਰ ਜ਼ਿਆਦਾ ਪੰਪ ਹੋ ਜਾਂਦਾ। ਤੇ ਉਹ ਬੰਦੇ ਗੱਲ ਲੈ ਜਾਂਦੇ, ਕਈਆਂ ਬੰਦਿਆਂ ਨੇ ਬਹੁਤੀ ਗੱਲ ਕੀਤੀ, ਕਈਆਂ ਨੇ ਗੱਲ ਸੱਚੀ ਕਰ ਲਈ ਲੇਕਿਨ ਥੋੜੀ ਜ਼ਿਆਦਾ ਕਰ ਲਈ, ਤਿੱਖੀ ਕਰ ਲਈ। ਹਾਲਾਂਕਿ ਕਹਿੰਦੇ ਹੁੰਦੇ ਆ ਵੀ ਮੇਰਾ ਖਿਆਲ ਸੀ ਕਿ ਬਹੁਤ ਲੰਮੀਆਂ ਚੌੜੀਆਂ ਗੱਲਾਂ ਕਰਨ ਦਾ ਫਾਇਦਾ ਨਹੀਂ ਵੀ ਸੀ, ਬਚਤ ਹੋ ਸਕਦੀ ਸੀ ਜੇ ਏਡੀਆਂ ਤੁਸੀਂ ਵੱਡੀਆਂ ਗੱਲਾਂ ਨਾ ਵੀ ਕਰਦੇ। ਤਿੱਖੀਆਂ ਹੋ ਗਈਆਂ, ਕੋਈ ਕਈਆਂ ਨੇ ਗੱਲਾਂ ਦੇ ਵਿੱਚ ਆ ਗਏ, ਹਾਂ, ਤੇ ਕਈਆਂ ਨੇ ਵੈਸੇ ਆਪਣੀ ਕਹਿ ਲਓ ਵੀ TRP ਲੈਣ ਵਾਸਤੇ ਜਾਂ ਚੈਨਲ ਨੂੰ ਚੜਾਉਣ ਵਾਸਤੇ ਬਹੁਤਾ ਕੁਝ ਕਰ ਗਏ। ਯਾਰ ਦੇਖੋ ਮੈਂ ਸਿਰਫ ਗੱਲ ਨਹੀਂ ਕਰਦਾ, ਮੈਂ ਨਾ ਸਾਡਾ ਭਰਾ ਵਾ ਇਫੀ ਜੱਟ, ਹਾਂ, ਉਹਦੀ ਨਾ ਮੈਂ ਕੱਲ ਉਹਦਾ ਪੋਡਕਾਸਟ ਸੁਣ ਰਿਹਾ ਸੀ, ਉਹਨੂੰ ਪੋਡਕਾਸਟ ਵਾਲੇ ਨੇ ਕਿਹਾ ਤੁਸੀਂ ਜੰਗ ਬਾਰੇ ਕੀ ਕਹਿਣਾ ਚਾਹੋਗੇ? ਠੀਕ ਆ ਵੀ ਪਾਕਿਸਤਾਨ ਇੰਡੀਆ ਦੀ ਜੰਗ ਹੋਣੀ ਚਾਹੀਦੀ ਸੀ, ਇਹ ਉਹ ਨਹੀਂ। ਉਸ ਬੰਦੇ ਨੇ ਕਿਹਾ, ਦੇਖੋ ਉਹਨੇ ਇੱਕੋ ਗੱਲ ਕੀਤੀ, ਉਹਨੇ ਕਿਹਾ ਮੈਂ ਇੱਥੇ ਤੁਹਾਨੂੰ ਕਹਿ ਦੇਵਾਂ ਕਿ ਨਹੀਂ ਸੀ ਹੋਣੀ ਚਾਹੀਦੀ, ਮੇਰੇ ਕਹਿਣ ਤੇ ਰੁਕ ਜਾਣੀ ਆ। ਕਿਉਂ ਵੀ? ਹਾਂ ਸਹੀ ਗੱਲ ਆ। ਉਹਨੇ ਕਿਹਾ ਮੇਰੇ ਕਹਿਣ ਤੇ ਰੁਕ ਜਾਣੀ ਆ। ਉਹਨੇ ਨਾਲ ਇਹ ਵੀ ਕਿਹਾ, ਉਹਨੇ ਕਿਹਾ ਦੇਖੋ ਮੈਂ ਸਿਰਫ ਗੱਲ ਕਰਨੀ ਆ, ਜ਼ਬਾਨ ਹਿਲਾਉਣੀ ਆ, ਤੇ ਮੇਰੀ ਜ਼ਬਾਨ ਹਿਲਾਉਣ ਨਾਲ ਕੁਝ ਨਹੀਂ ਹੋਣਾ।
ਹਾਂ ਮੇਰੀ ਜ਼ਬਾਨ ਨਾਲ ਇੰਨਾ ਹੋ ਸਕਦਾ ਜੇ ਮੈਂ ਕਹਾਂ ਯਾਰ ਅਮਨ ਨਾ ਰਹੋ, ਉਹ ਤੁਸੀਂ ਵੀ ਸਾਡੇ ਹੋ, ਇੱਧਰ ਵਾਲੇ ਵੀ ਸਾਡੇ ਆ, ਸਾਰੇ ਸਾਡੇ ਆ, ਤੇ ਇਹਨਾਂ ਉਹਨੇ ਕਿਹਾ ਹੋ ਸਕਦਾ ਮੇਰੀ ਜ਼ਬਾਨ ਹਿਲਾਉਣ ਨਾਲ ਕਿ ਲੋਕਾਂ ਦੇ ਵਿੱਚ ਜਿਹੜਾ ਫਰਕ ਪੈਣਾ ਉਹ ਨਹੀਂ ਪਊਗਾ। ਠੀਕ ਆ, ਜਿਹੜੇ ਮੈਨੂੰ ਚਾਹਣ ਵਾਲੇ ਆ ਉਹ ਸਮਝਣਗੇ ਕਿ ਯਾਰ ਬੰਦਾ ਗੱਲ ਸਹੀ ਕਰ ਰਿਹਾ। ਬੰਦੇ ਨਾ ਆਪਾਂ ਨੂੰ ਹੁਣ ਕਹ ਲਓ ਵੀ ਆਪਾਂ ਨੂੰ ਬੜੇ ਬੰਦੇ ਫੋਲੋ ਕਰਦੇ, ਜ਼ਾਹਰੀ ਗੱਲ ਆਪਣੀ ਗੱਲ ਸੁਣਦੇ ਵੀ ਆ, ਕਈਆਂ ਬੰਦੇ ਨੂੰ ਆਪਣੀ ਗੱਲ ਪਸੰਦ ਵੀ ਹੁੰਦੀ, ਤੇ ਉਹੀ ਗੱਲ ਜੇ ਉਹ ਅਮਨ ਦੀ ਗੱਲ ਕਰੂਗਾ, ਜਿੰਨਾਂ ਨੂੰ ਪਸੰਦ ਆ ਗਈ ਉਹ ਅਮਨ ਵਾਲੇ ਪਾਸੇ ਜਾਣਗੇ। ਦੇਖੋ ਹਰ ਬੰਦਾ ਨਹੀਂ, ਤਕਰੀਬਨ 95% ਲੋਕ ਜਿਹੜੇ ਨਾ ਅਮਨ ਹੀ ਚਾਹੁੰਦੇ ਆ। ਠੀਕ ਆ, 5% ਜਿਹੜੇ 2.5% ਸਾਡੇ ਵਾਲੇ ਪਾਸੇ, 2.5% ਉਧਰਲੇ ਪਾਸੇ ਹੋਣਗੇ ਜਿਹੜੇ ਬੰਦੇ ਸ਼ਰਾਰਤੀ ਅਨਸਰ ਹੋਣਗੇ, ਸ਼ਰਾਰਤ ਵਾਲੀ, ਉਹਨਾਂ ਦੀ ਚੱਲ ਗਈ ਸ਼ਰਾਰਤ, ਉਹਨਾਂ ਦੀ ਚੱਲ ਗਈ। ਹੁਣ ਜਿਹੜੇ ਬਾਕੀ ਯੂਟਿਊਬਰ ਗੱਲਾਂ ਕਰਦੇ ਪਏ ਆ, ਇਦਾਂ ਨਹੀਂ ਹੋਣਾ ਚਾਹੀਦਾ, ਅਸੀਂ ਆਹ ਕੀਤਾ ਸੀ, ਉਹ ਕੀਤਾ ਸੀ, ਇਦਾਂ ਕਰ ਦਿਆਂਗੇ, ਐਂ ਕਰ ਦਿਆਂਗੇ, ਇਹ ਸਰਾਸਰ ਬਕਵਾਸ ਆ। ਸਿਰਫ ਚੈਨਲ ਦੇ ਉੱਤੇ ਵਿਊ ਖਿੱਚਣ ਦੀ ਗੱਲ ਆ। ਟੌਪਿਕ ਜੀ ਇਸ ਟਾਈਮ ਗਰਮ ਆ, ਤੇ ਟੌਪਿਕ ਤੇ ਗੱਲ ਕਰ ਲਓ, 4 ਵਿਊ ਆ ਜਾਣਗੇ, ਸਿਰਫ ਹੋਰ ਕੁਝ ਨਹੀਂ। ਮੈਂ ਦੇਖੋ, ਮੈਂ ਇੱਥੇ ਕਹਿ ਦਵਾਂ ਅਸੀਂ ਫਲਾਨਾ ਐ ਛਿੜ ਦਿੱਤਾ, ਅਸੀਂ ਫਲਾਣੇ ਨੂੰ ਆਹ ਕਰ ਦਾਂਗੇ, ਉਹ ਕਰ ਦਾਂਗੇ, ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਸਾਡੇ ਹੱਥ ਵਸ ਨਹੀਂ ਹੈਗਾ। ਜਿਹੜੇ ਬੰਦੇ ਮੈਂ ਉਦੋਂ ਵੀ ਗੱਲ ਕੀਤੀ, ਜਿਹੜੇ ਬੰਦੇ ਡਿਫੈਂਸ ਸਾਂਭਦੇ ਆ, ਠੀਕ ਹੈ, ਜਿਹੜੇ ਬੰਦੇ ਗਵਰਨਮੈਂਟ ਚਲਾਉਂਦੇ ਆ, ਜਿਹੜੇ ਬੰਦੇ ਬਾਰਡਰ ਨੂੰ ਸਾਂਭਦੇ ਆ, ਉਹਨਾਂ ਨੂੰ ਬਿਹਤਰ ਪਤਾ ਕਿ ਕੀ ਮਾਹੌਲ ਆ, ਕਿਸ ਤਰ੍ਹਾਂ ਚੀਜ਼ਾਂ ਨੂੰ ਮੈਨੇਜ ਕਰਨਾ। ਅਸੀਂ ਨਹੀਂ ਦੇਖ ਸਕਦੇ, ਸਾਨੂੰ ਇੰਨਾ ਪਤਾ ਕਿ ਅਸੀਂ ਆਪਣੇ ਆਪ ਨੂੰ ਮੈਨੇਜ ਕਿੱਦਾਂ ਕਰਨਾ, ਤੇ ਮੈਂ ਸਮਾਨ ਨੂੰ ਗਾਲਾਂ ਕਿੱਦਾਂ ਕੱਢਣੀਆਂ, ਜਾਂ ਸਮਾਨ ਨੇ ਮੈਨੂੰ ਕੀ ਬੋਲਣਾ, ਅਸੀਂ ਇਹ ਇੰਨਾ ਕੀ ਵੇਖ ਸਕਦੇ ਇੱਕ ਦੂਜੇ ਨੂੰ। ਆਪਣੇ ਤੇ ਇੰਨਾ ਕਿ ਵੀ ਅਸੀਂ ਡੇਰੇ ਵਿੱਚ ਕੀ ਕਰ ਸਕਦੇ, ਡੇਰੇ ਬਹੁਤਾ ਥੋੜਾ ਪਿੰਡੋਂ ਬਾਹਰ ਹੋ ਜਾਂਦਾ, ਇੰਨੀ ਕੀ ਗੱਲ ਹੁੰਦੀ ਹੈ। ਤੇ ਜਿਹੜੇ ਜਿੱਥੇ ਕਿ ਲੈਵਲ ਤੇ ਅਸੀਂ ਨਾ, ਸਾਨੂੰ ਇਸ ਲੈਵਲ ਤੇ ਡਿਫੈਂਸ ਲੈਵਲ ਤੇ, ਗਵਰਨਮੈਂਟ ਲੈਵਲ ਤੇ, ਪ੍ਰਾਈਮ ਮਿਨਿਸਟਰ, ਉਹ ਆਮ ਸਾਰੇ ਬੰਦੇ ਇਹੀ ਆ, ਉਹ ਸਾਨੂੰ ਨਹੀਂ ਦੇਖਦੇ। ਆਮ ਜਿਹੜੇ ਥੜਿਆਂ ਤੇ ਬਹਿ ਕੇ ਮਦਨ ਗੱਲ ਕੀਤੀ ਸੀ ਕਿ ਥੜਿਆਂ ਤੇ ਬਹਿ ਕੇ ਸਾਡੇ ਬਾਬੇ ਅਕਸਰ ਗੱਲ ਕਰ ਲੈਂਦੇ, ਉਹ ਇਦਾਂ ਕਰਤਾ, ਇਦਾਂ ਕਰ ਦਿਆਂਗੇ। ਠੀਕ ਆ, ਇਹ ਸਿਰਫ ਗੱਲਾਂ, ਇਹ ਥੜਿਆਂ ਦੀ ਬਹਿ ਕੇ ਹੱਦ ਦੀ ਟਾਈਮ ਪਾਸ ਕਰਨ, ਹੁੱਕਾ ਝੱਟ ਪੀਣ ਨੂੰ, ਇਹ ਗੱਲਾਂ ਬਹੁਤ ਸੋਹਣੀਆਂ ਲੱਗਦੀਆਂ ਵਾ ਕਿ ਚਲੋ ਵਧੀਆ ਟੌਪਿਕ ਮਿਲ ਗਿਆ, ਅੱਜ ਦੀ ਗੱਲ ਰੇੜ ਲਓ, ਗੱਲ ਤੋੜ ਲਓ। ਠੀਕ ਆ, ਸੋ ਇਸ ਤੋਂ ਇਲਾਵਾ ਕੁਝ ਨਹੀਂ ਹੈਗਾ ਇਹ। ਸੋ ਮੇਰਾ ਭਰਾ ਜਿਹੜੇ ਬੰਦੇ YouTube ਦੇ ਉੱਤੇ ਇੱਕ ਦੂਜੇ ਨਾਲ ਲੜਦੇ ਆ ਜਾਂ ਤਫਰਕਾਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਸੋ ਮੈਸੇਜ ਉਹਨਾਂ ਨੂੰ ਸਿਰਫ ਇਹੀ ਆ ਕਿ ਅਮਨ ਨਾਲ ਰਹੋ, ਪਿਆਰ ਨਾਲ ਰਹੋ। ਠੀਕ ਆ, ਉਹ ਗੱਲ ਉਹੀ ਆ ਵੀ ਪਿਆਰ ਨਾਲ ਰਹਿਣਾ ਤੇ ਗੋਲੀ ਨਹੀਂ ਚਲਾਉਣੀ। ਹਾਂ, ਪਤਾ ਕੀ ਗੱਲ ਹੈ ਯਾਰ, ਆਪਾਂ ਬਹੁਤ ਸਾਰਾ ਪਿਆਰ ਵੰਡਿਆ ਪੰਜਾਬੀ ਨੇ, ਚੜ੍ਹਦਾ ਲੈਂਦਾ ਪੰਜਾਬ ਬਹੁਤ ਇਕੱਠਾ ਹੋਇਆ ਤੇ ਬੜਾ ਬੜਿਆਂ ਲੋਕਾਂ ਨੇ ਜ਼ੋਰ ਲਾਇਆ। ਤੇ ਉਹ ਜਿਹੜੇ 4 ਬੰਦੇ, ਉਹੀ ਗੱਲ ਤੂੰ ਕੀਤੀ ਵੀ 2-4% ਇਧਰੋਂ ਸੀ, 2-4% ਉਧਰੋਂ ਬੰਦੇ, ਯਾਨੀ ਕਿ ਸ਼ਰਾਰਤੀ ਤੀਲੀ ਵਾਲੇ ਕਹਿ ਲਓ, ਜਿਹੜੇ ਲੋਕ ਨਹੀਂ ਚਾਹੁੰਦੇ ਸੀ, ਉਹਨਾਂ ਦਾ ਕੰਮ ਚੱਲ ਗਿਆ, ਉਹ ਕੰਮ ਕਰ ਗਏ ਆਪਣਾ। ਹੁਣ ਆਪਣਾ ਕੰਮ ਇਹ ਹੈ ਵੀ ਆਪਾਂ ਸਾਂਝ ਰੱਖਣੀ, ਹੁਣ ਸਾਡਾ ਕੰਮ ਹੁਣ ਹੈਗਾ ਆਪਣਾ ਕੰਮ। ਹਾਂ, ਵੀ ਆਪਾਂ ਕਿੱਦਾਂ ਪਿਆਰ ਵੀ ਰੱਖਣਾ, ਆਪਾਂ ਪਿਆਰ ਰੱਖਣਾ, ਸਾਂਝ ਰੱਖਣੀ ਹੈ। ਸੋ ਜੋ ਵੀ ਆ, ਜੇ ਕਿਸੇ ਨੂੰ ਕੋਈ ਕਿਸੇ ਬੰਦੇ ਨੂੰ ਲੈ ਕੇ, ਕਿਸੇ ਚੀਜ਼ ਨੂੰ ਲੈ ਕੇ, ਅਗਰ ਕੋਈ ਬੰਦਾ, ਜਾਂ ਤੁਹਾਨੂੰ ਮੈਂ ਦੱਸਦਾ ਨਾ, ਅਗਰ ਕੋਈ ਬੰਦਾ ਯੂਟਿਊਬਰ ਕਹਿ ਲਓ ਵੀ ਮਾੜੀ ਗੱਲ ਕਰਦਾ, ਉਹਨੂੰ ਦੇਖਣਾ ਤੁਸੀਂ ਛੱਡ ਦਿਓ, ਸਕਿਪ ਕਰ ਦਿਓ 4 ਦਿਨ, ਜਿਹੜਾ ਟੌਪਿਕ ਚੱਲ ਰਿਹਾ ਛੱਡ ਦਿਓ ਉਹਨੂੰ, ਕਿਉਂਕਿ ਅਗਰ ਤੁਹਾਨੂੰ ਗਲਤ ਪਾਸੇ ਲਿਜਾ ਰਿਹਾ ਛੱਡ ਦਿਓ। ਉਹ ਸਿਆਣੇ ਕਹਿੰਦੇ ਵੀ ਚੰਗੀ ਸੰਗਤ ਜਿਹੜੀ ਆ ਚੰਗੇ ਥਾਂ ਤੇ ਲਾਜ਼ਮੀ ਆ, ਮਾੜੀ ਸੰਗਤ ਮਾੜੇ ਥਾਂ, ਜਿਹੜੀ ਮਾੜੀ ਸੰਗਤ ਛੱਡ ਦਿਓ ਉਹਨੂੰ ਬਸ। ਹਾਂ, ਜੇ ਤੁਹਾਡਾ ਸਿੱਧੀ ਜੀ ਗੱਲ ਆ, ਦੇਖੋ ਜੇ ਸਾਡੇ ਵਾਲੇ ਕਹਿੰਦੇ ਆ ਵੀ ਯਾਰ ਅਸੀਂ ਇੰਡੀਆ ਬਾਰੇ ਗੱਲ ਹੀ ਨਹੀਂ ਕਰਨਾ ਚਾਹੁੰਦੇ, ਜਾਂ ਅਸੀਂ ਉਹਨੂੰ ਜਾਣਾ ਹੀ ਨਹੀਂ, ਅਸੀਂ ਪਿਆਰ ਹੀ ਨਹੀਂ ਚਾਹੁੰਦੇ, ਠੀਕ ਆ, ਕਿਉਂ ਜਰ ਸਾਹਿਬ, ਉਹ ਨਹੀਂ ਉਹ ਵੇਖਣ, ਖੁੱਲ ਕੇ ਵੇਖਣ, ਕਿਉਂਕਿ ਉਹਨਾਂ ਦੇ ਤੇ ਜਿਹੜਾ ਹੈਗਾ ਮਕਸਦ ਹੀ ਇਹ ਹੈ ਨਾ ਵੀ ਅਮਨ ਦੀ ਗੱਲ ਨਹੀਂ ਕਰਨੀ ਤੇ ਲੜਾਈ ਚਾਹਣੀ ਆ। ਠੀਕ ਹੈ, ਸੋ ਜਿਹੜੇ ਬੰਦੇ ਕਹਿੰਦੇ ਆ ਸਾਡੇ ਵਾਲੇ ਉਧਰੋਂ ਵੀ ਯਾਰ ਅਸੀਂ ਪਾਕਿਸਤਾਨ ਨਾਲ ਨਫ਼ਰਤ ਕਰਨੀ ਆ, ਜਾਂ ਲਹਿੰਦੇ ਪੰਜਾਬ ਨਾਲ ਅਸੀਂ ਐਂ ਤੇ ਜਿਉਂ, ਠੀਕ ਹੈ, ਉਹ ਵੀ ਵੇਖੀ ਚਲੋ। ਸੋ ਜਿਹੜਾ ਇਹ ਕੁਛ ਨਹੀਂ ਚਾਹੁੰਦੇ, ਠੀਕ ਹੈ, ਦਿਲੋਂ ਨਹੀਂ ਚਾਹੁੰਦੇ ਤੇ ਉਹ ਛੱਡ ਦਿਓ। ਠੀਕ ਹੈ, ਉਹ ਗੱਲ ਮੈਂ ਉਦੋਂ ਡਰਦਾ ਸੀ, ਇੱਕ ਬੰਦਾ ਕਹਿੰਦਾ, ਉਹਨੇ ਕਿਹਾ ਵੀ ਗੱਲ ਇਹ ਆ ਚੌਰੀ ਸਾਹਿਬ ਕਿ ਲੜਾਈ ਪਿੰਡ ਦੀ ਹੋ ਜਾਵੇ, ਨਹੀਂ ਲੰਮੀ ਹੋ ਗਈ, ਜਿਹਨੂੰ ਖੀਰ ਪਸੰਦ ਆ ਨਾ ਉਹ ਖੀਰ ਖਾ ਲਵੇ, ਤੇ ਜਿਹਨੂੰ ਖੀਰ ਨਹੀਂ ਪਸੰਦ ਉਹ ਖੀਰ ਨੂੰ ਮਾੜਾ ਨਾ ਕਹੇ, ਖੀਰ ਵੇਖਣੀ ਛੱਡ ਦੇ, ਖੀਰ ਵੇਖਣੀ ਬਸ, ਚੱਲ ਜਾਵੇ, ਗੱਲ ਮੁੱਕਦੀ ਇਹ ਹੀ ਆ। ਲਓ ਜੀ, ਅੱਲਾ ਦੀ ਸਪੁਰਦ, ਬਾਕੀ ਗੱਲਾਂ ਵਾਵਾ ਸਾਰੀਆਂ ਹੋਈਆਂ, ਦਿਓ ਇਜਾਜ਼ਤਾਂ, ਹੁਣ ਵਲੌਗ ਵੀ ਲੰਮਾ ਹੋ ਗਿਆ। ਹਾਂ, ਉਹ ਗੱਲ ਜਿਹੜੀ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਕੀਤੀ ਸੀ, ਮੈਂ ਤੁਹਾਨੂੰ ਉਹਦਾ ਰਿਪਲਾਈ ਵੀ ਕਰਤਾ। ਬਾਕੀ ਆਪਣਾ ਬਹੁਤ ਸਾਰਾ ਧਿਆਨ ਰੱਖਣਾ, ਖਿਆਲ ਰੱਖਣਾ, ਦੁਆਵਾਂ 'ਚ ਯਾਦ ਰੱਖਣਾ, ਅਮਨ ਵਾਲੇ ਪਾਸੇ ਜਾਣਾ, ਪਿਆਰ ਵੰਡੋ, ਪਿਆਰ ਲਓ, ਪਿਆਰ ਦਿਓ, ਭਾਵੇਂ ਚੜ੍ਹਦੇ ਵਾਲੇ ਆ ਭਾਵੇਂ ਲਹਿੰਦੇ ਵਾਲੇ, ਕੋਈ ਵੀ ਇਨਸਾਨੀਅਤ ਜ਼ਿੰਦਾਬਾਦ। ਪਹਿਲਾਂ ਬਹੁਤ ਦੂਰ ਆ ਵੀ ਜਿੱਥੋਂ ਦੀ ਤੁਹਾਡਾ ਪਿਆਰ ਆ, ਜਿਹੜੇ ਬੰਦੇ ਤੁਹਾਡੇ ਨਾਲ ਆ, ਭਾਵੇਂ ਸਾਰੇ ਹੀ ਚੜ੍ਹਦੇ ਵਾਲੇ ਆ, ਲੇਕਿਨ ਪਿਆਰ ਨਾਲ ਰਹੋ, ਮੁਹੱਬਤ ਨਾਲ ਰਹੋ, ਕਿਉਂਕਿ ਕੁਝ ਨਹੀਂ ਲੈ ਜਾਣਾ, ਬਸ ਪਿਆਰ ਮੁਹੱਬਤ ਲੈ ਜਾਣਾ। 4 ਬੰਦੇ ਜਾਣ ਤੋਂ ਬਾਅਦ ਚੰਗੇ ਲੋਕਾਂ ਨੂੰ ਯਾਦ ਕਰਨ, ਇਹੀ ਬੰਦੇ ਦੀ ਜ਼ਿੰਦਗੀ ਆ, ਇਹੀ ਬਹੁਤ ਜੀਣ ਦਾ ਮਕਸਦ। ਬਿਲਕੁਲ, ਬਾਕੀ ਸਾਡੇ ਨਾਲ ਤੇ ਵਧੀਆ ਤੁਹਾਨੂੰ ਵਲੌਗ ਦਿਖਾਉਂਦੇ ਰਵਾਂਗੇ, ਅਸੀਂ ਤੁਹਾਡੇ ਕਰਕੇ ਆਉਂਦੇ ਰਵਾਂਗੇ। ਬਾਕੀ ਲਵ ਯੂ ਜੀ, ਧਿਆਨ ਰੱਖਿਓ ਦਾ ਬਹੁਤ ਸਾਰਾ। ਮਿਲਦੇ ਸਵੇਰੇ ਨਵੇਂ ਵਲੌਗ 'ਚ।